ਜਿੱਥੇ ਫਸਵੀਂ ਟੱਕਰ ਹੁੰਦੀ। ਕੈਲੀਫੋਰਨੀਆ ਡਿਸਾਈਡਡ ਹੀ ਹੁੰਦਾ ਵੀ ਡੈਮੋਕ੍ਰੇਟ ਆ, ਜਿਸ ਤਰ੍ਹਾਂ ਪੈਂਸਿਲਵੇਨੀਆ, ਜਾਰਜੀਆ, ਵਿਸਕੌਨਸਨ, ਮਿਸ਼ੀਗਨ, ਜਿਹੜੀਆਂ ਇਦਾਂ ਦੀਆਂ ਸਟੇਟਸ ਆ ਉਹ ਡਿਸਾਈਡ ਕਰਦੀਆਂ। ਈਵਨ ਨਵਾਡਾ ਵੀ ਕੌਣ ਪ੍ਰੈਜ਼ੀਡੈਂਟ ਬਣੂਗਾ। ਇਹ ਬੈਟਲ ਗਰਾਊਂਡ ਸਟੇਟਸ ਕਰਕੇ ਕਿਹਾ ਜਾਂਦਾ। 270 ਦੇ ਕਰੀਬ ਜਿਹੜੇ ਆ ਇਲੈਕਟਰਲ ਵੋਟਸ ਚਾਹੀਦੇ ਹੈਗੇ ਆ ਪ੍ਰੈਜ਼ੀਡੈਂਟ ਬਣਨ ਦੇ ਲਈ। ਤੇ ਅੱਜ ਜਿਹੜੀ ਡੀਬੇਟ ਹੋਣੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀ ਤੇ ਕਮਲਾ ਹੈਰਿਸ ਉਹਨਾਂ ਦੇ ਵਿਚਕਾਰ, ਉਹਦੇ ਵਿੱਚ 3 ਮੇਨ ਮੁੱਦੇ ਜਿਹੜੇ ਰਿਪਬਲਿਕਨ ਪਾਰਟੀ ਵਾਲੇ ਉਹ ਫੋਕਸ ਕਰ ਰਹੇ ਹੈਗੇ ਆ। ਕਹਿੰਦੇ ਵੀ ਜੇ ਪ੍ਰੈਜ਼ੀਡੈਂਟ ਟਰੰਪ ਇੱਧਰ ਉੱਧਰ ਨਾ ਜਾਵੇ, ਸਿਰਫ 3 ਮੁੱਦਿਆਂ ਤੇ ਫੋਕਸ ਰੱਖੇ ਤੇ ਉਹ ਕਮਲਾ ਹੈਰਿਸ ਨੂੰ ਬੜੀ ਬੁਰੀ ਤਰ੍ਹਾਂ ਘੇਰ ਸਕਦੇ ਹੈਗੇ ਆ। ਇੱਕ ਇਕਨੋਮੀ ਦਾ, ਦੂਜਾ ਇਮੀਗ੍ਰੇਸ਼ਨ ਦਾ, ਤੇ ਤੀਜਾ ਜਿਹੜਾ ਗਲੋਬਲ ਕੇਓਸ। ਜਿੱਦਾਂ ਗਲੋਬਲੀ ਤੁਹਾਡੇ ਸਾਹਮਣੇ ਆ ਵੀ ਮਿਡਲ ਈਸਟ ਦੇ ਵਿੱਚ ਇਜ਼ਰਾਈਲ ਵੱਲੋਂ ਬੰਬਾਰਡਮੈਂਟ ਹੋ ਰਹੀ ਆ, ਗਾਜ਼ਾ ਦੇ ਵਿੱਚ ਨਾਲ ਦੇ ਮੁਲਕਾਂ ਦੇ ਨਾਲ ਵੀ ਕਾਫੀ ਟੈਨਸ਼ਨ ਬਣੀ ਹੋਈ ਆ, ਇਰਾਨ ਦੇ ਨਾਲ, ਉੱਧਰ ਹਿਜ਼ਬੁੱਲਾ ਦੇ, ਲੈਬਨਾਨ ਦੇ ਨਾਲ, ਯੂਕਰੇਨ ਦੇ ਵਿੱਚ ਤੇ ਰਸ਼ੀਆ ਦੇ ਵਿਚਕਾਰ ਜਿਹੜੀ ਜੰਗ ਚੱਲ ਰਹੀ ਹੈਗੀ ਆ। ਸੋ ਬਿਲੀਅਨਸ ਆਫ ਡਾਲਰ ਅਮਰੀਕਾ ਵਾਲੇ ਉਹ ਤੇ ਸਪੈਂਡ ਕਰ ਰਹੇ ਹੈਗੇ ਆ। ਈਵਨ ਦੋ ਇਜ਼ਰਾਈਲ ਦੀ ਬਲਾਈਂਡਲੀ ਸਪੋਰਟ ਕਰ ਰਹੇ ਆ। ਅੱਜ ਇਜ਼ਰਾਈਲ ਵਾਲਿਆਂ ਨੇ ਇੱਕ ਅਮਰੀਕਨ ਬੰਦਾ ਹੀ ਮਾਰ ਦਿੱਤਾ ਜਿਹੜਾ ਗਾਜ਼ਾ ਦੇ ਵਿੱਚ ਆ, ਤੇ ਉਹ ਹੁਣ ਮੰਨ ਵੀ ਰਹੇ ਆ ਵੀ ਸਾਡੀ ਬੰਬਾਰਡਮੈਂਟ ਦੇ ਨਾਲ ਉਹ ਮਾਰਿਆ ਗਿਆ ਹੈਗਾ। ਸੋ ਜੇ ਪ੍ਰੈਜ਼ੀਡੈਂਟ ਟਰੰਪ ਹੋਣੀ ਕਹਿੰਦੇ ਵੀ ਜੇ 3 ਮੁੱਦਿਆਂ ਤੇ ਫੋਕਸ ਰਹਿਣ, ਆਲੇ ਦੁਆਲੇ ਨਾ ਜਾਣ, ਜਿਸ ਤਰ੍ਹਾਂ ਉਹ ਤੁਹਾਨੂੰ ਪਤਾ ਹੀ ਆ ਵੀ ਕਈ ਵਾਰੀ ਉਹ ਫੇਰ ਫ੍ਰੀਲੈਂਸਰ ਹੋ ਜਾਂਦੇ ਆ, ਤੇ ਫਿਰ ਉਹ ਕਮਲਾ ਹੈਰਿਸ ਨੂੰ ਕਾਫੀ ਜ਼ਿਆਦਾ ਜਿਹੜਾ ਆ ਘੇਰ ਸਕਦੇ ਹੈਗੇ ਜੀ। ਇਸ ਟਾਈਮ ਕਹਿੰਦੇ ਵੀ ਹੋ ਸਕਦਾ ਵੀ ਇਸ ਜਿਹੜੀ ਇਲੈਕਸ਼ਨ ਸੀਜ਼ਨ ਦੇ ਵਿੱਚ ਇੱਕ ਹੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਵੇ। ਇੱਕ ਆਲਰੇਡੀ ਹੋਇਆ ਬਾਈਡਨ ਹੁਣਾਂ ਦੇ ਨਾਲ, ਉਹ ਤਾਂ ਹੁਣ ਕਿਸੇ ਕੰਮ ਦਾ ਜਿਹੜਾ ਉਹ ਨਹੀਂ ਰਿਹਾ। ਉਸ ਤੋਂ ਕੀ ਪਰਫਾਰਮੈਂਸ ਨੂੰ ਦੇਖਣਾ ਆ, ਉਹ ਆਈ ਗਈ ਗੱਲ ਹੋ ਗਈ ਆ। ਹੋ ਸਕਦਾ ਵੀ 2 ਮਹੀਨੇ ਪਹਿਲਾਂ ਜਿਹੜਾ ਇਹ ਹੁਣ ਡਿਬੇਟ ਹੋ ਰਿਹਾ ਆ, ਇਸ ਦੇ ਵਿੱਚ ਜਿਹਦੀ ਕਾਰਜਕਾਰੀ ਜ਼ਿਆਦਾ ਵਧੀਆ ਹੋਈ, ਉਹ ਵੋਟਰਾਂ ਦੇ ਉੱਤੇ ਪ੍ਰਭਾਵ ਜਿਹੜਾ ਉਹ ਜ਼ਿਆਦਾ ਪਾ ਸਕਦਾ। ਕਾਰਨ ਉਸ ਦੇ ਵਿੱਚ ਇਹ ਵੀ ਆ, ਜਿੱਦਾਂ ਪਹਿਲਾਂ ਵੀ ਦੱਸਿਆ ਵੀ ਇਸ ਵਾਰ ਕੁੰਡੀਆਂ ਦੇ ਸਿੰਘ ਪੂਰੀ ਤਰ੍ਹਾਂ ਜਿਹੜੇ ਉਹ ਫਸੇ ਹੋਏ ਆ। 19-21 ਦਾ ਹੀ ਜਿਹੜਾ ਫਰਕ ਆ ਇਹਨਾਂ ਦੋਨਾਂ ਦੇ ਵਿੱਚ ਰਹਿ ਗਿਆ ਹੈਗਾ ਆ। ਸੋ ABC ਦੇ ਉੱਤੇ ਅੱਜ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੋਣੀ ਆ। ਸੋ ਰੌਲਾ ਜਿਹੜਾ ਇਸ ਦੇ ਵਿੱਚ ਪਿਆ ਸੀਗਾ ਮਾਈਕ ਔਨ ਆਫ ਕਰਨ ਨੂੰ ਜਿਹੜਾ ਉਹ ਲੈ ਕੇ। ਸੋ ਰੂਲਸ ਦੇ ਵਿੱਚ ਕਹਿੰਦੇ ਵੀ ਦੱਸਦੇ ਜਾਈਏ, ਕੋਈ ਲਾਈਵ ਆਡੀਅנס ਉੱਥੇ ਨਹੀਂ ਹੋਣੀ, ਓਪਨਿੰਗ ਸਟੇਟਮੈਂਟਸ ਨਹੀਂ ਹੋਣਗੀਆਂ। ਤੇ ਇਹ ਜਿਹੜੇ ਨੈਟਵਰਕ ਨੇ ਜਿਹੜਾ ਪਿਛਲੇ ਹਫਤੇ ਰਿਲੀਜ਼ ਕੀਤੇ ਸੀਗੇ ਰੂਲ, ਕੈਂਡੀਡੇਟਸ ਨੂੰ ਹਰ ਇੱਕ ਸਵਾਲ ਜਿਹੜੇ ਆ ਉਹ ਜਵਾਬ ਦੇਣ ਦੇ ਲਈ 2 ਮਿੰਟ ਹੋਣਗੇ, ਤੇ ਦੂਸਰੇ ਦਾ ਜਵਾਬ ਦਾ ਰਿਬਟਲ ਕਰਨ ਦੇ ਲਈ ਵੀ ਜਿਹੜੇ ਉਹ 2 ਮਿੰਟ ਦਿੱਤੇ ਜਾਣਗੇ। ਤੇ ਜੇ ਮੌਕਾ ਹੋਇਆ ਤਾਂ 1 ਮਿੰਟ ਹੋਰ ਫੋਲੋ ਅਪ ਜਾਂ ਕਲੈਰੀਫਿਕੇਸ਼ਨ ਦੇ ਲਈ ਦਿੱਤਾ ਜਾ ਸਕਦਾ ਹੈ। ਸੋ ਬੇਸਿਕਲੀ ਇੱਕ ਸਵਾਲ ਦੇ ਉੱਤੇ 5 ਮਿੰਟ ਜਿਹੜੇ ਉਹ ਮੈਕਸਿਮਮ ਆ ਉਹ ਲੱਗ ਸਕਦੇ ਹੈਗੇ ਆ। ਅਖੀਰ ਦੇ ਵਿੱਚ ਦੋਨਾਂ ਜਿੰਨੇ ਵੀ ਸਵਾਲ ਹੋਣਗੇ, ਹੁਣ ਇਹ ਨਹੀਂ ਪਤਾ ਵੀ ਕਿੰਨੇ ਸਵਾਲ ਆ ਉਹ ਹੋਣਗੇ, ਪਰ ਇਹ ਆ ਵੀ ਕਹਿੰਦੇ ਵੀ ਕੁੱਲ ਮਿਲਾ ਕੇ 90 ਮਿੰਟ ਤੱਕ ਇਹ ਜਿਹੜਾ ਡਿਬੇਟ ਆ ਚੱਲ ਸਕਦਾ, ਜਿਹਦੇ ਵਿੱਚ ਕਹਿੰਦੇ ਵੀ 2 ਵਾਰ ਕਮਰਸ਼ੀਅਲ ਬ੍ਰੇਕ ਵੀ ਆਊਗੀ। ਸੋ ਬ੍ਰੇਕ ਵੀ ਜਿਹੜੇ ਉਹ ਜਿਹੜੀਆਂ ਉਹ ਲੈਣਗੇ। ਦੋਨੋਂ ਕੈਂਡੀਡੇਟਸ ਨੂੰ ਅਖੀਰ ਦੇ ਵਿੱਚ 2-2 ਮਿੰਟ ਆਪਣੇ ਕਲੋਜ਼ਿੰਗ ਜਿਹੜੀਆਂ ਸਟੇਟਮੈਂਟਸ ਆ ਉਹ ਜ਼ਰੂਰ ਦੇਣ ਦੇ ਲਈ ਮੌਕਾ ਦਿੱਤਾ ਜਾਊਗਾ। ਇਸ ਵਾਰ ਦੇ ਜਿਹੜੇ ਮੋਡਰੇਟਰ ਆ ਡੇਵਿਡ ਮੋਇਰ ਤੇ ਲਿੰਸੀ ਡੇਵਿਸ, ਇਹ ਦੋਨੋਂ ਹੀ ABC ਜਿਹੜਾ ਨੈਟਵਰਕ ਆ ਉਸ ਦੇ ਨਾਲ ਜੁੜੇ ਹੋਏ ਆ। ਉਹਨਾਂ ਨੂੰ ਹੀ ਜਿਹੜਾ ਸਵਾਲ ਪੁੱਛਣ ਦਾ ਅਧਿਕਾਰ ਜਿਹੜਾ ਉਹ ਹੋਊਗਾ। ਇੱਕ ਦੂਜੇ ਨੂੰ ਇਹ ਦੋਨੋਂ ਜਿਹੜੇ ਉਹ ਸਵਾਲ ਨਹੀਂ ਕਰ ਸਕਣਗੇ। ਸੋ ਕੈਂਡੀਡੇਟਸ ਨੂੰ ਕਹਿੰਦੇ ਵੀ ਪਹਿਲਾਂ ਲਿਖ ਕੇ ਕੋਈ ਵੀ ਨੋਟਸ ਲਿਆਉਣ ਦੀ ਇਜਾਜ਼ਤ ਨਹੀਂ ਹੈਗੀ, ਨਾ ਹੀ ਕਿਸੇ ਤਰੀਕੇ ਦਾ ਕੋਈ ਪ੍ਰੋਪਸ ਆ ਉਹ ਸਟੇਜ ਦੇ ਉੱਤੇ ਜਿਹੜੇ ਉਹ ਹੋਣਗੇ, ਤੇ ਟੌਪਿਕਸ ਤੇ ਕੁਐਸਚਨਸ ਐਡਵਾਂਸ ਦੇ ਵਿੱਚ ਨਹੀਂ ਦਿੱਤੇ ਜਾਣਗੇ। ਇਹ ਕਈ ਵਾਰੀ ਬਾਅਦ ਦੇ ਵਿੱਚ ਇੱਕ ਦੂਜੇ ਦੇ ਉੱਤੇ ਤੌਹਮਤਾਂ ਜਿਹੜੀਆਂ ਉਹ ਜ਼ਰੂਰ ਲਾਉਂਦੇ ਨੇ ਵੀ ਭਾਈ ਇਹਨਾਂ ਨੂੰ ਤਾਂ ਸਵਾਲਾਂ ਦੇ ਸਵਾਲ ਜਿਹੜੇ ਉਹ ਪਹਿਲਾਂ ਹੀ ਜਿਹੜੇ ਉਹ ਮਿਲ ਗਏ ਸੀਗੇ। ਸੋ ਡਿਬੇਟਸ ਦੇ ਵਿੱਚ ਜਿਹੜੇ ਮਾਈਕ੍ਰੋਫੋਨ ਦੀ ਗੱਲ ਕਰੀਏ ਤਾਂ ਟਸਲ ਪਿਛਲੇ ਮਹੀਨੇ ਦੀ ਦੋਨਾਂ ਕੈਂਪ ਦੇ ਦੌਰਾਨ ਵਿਚਕਾਰ ਜਿਹੜੀ ਆ ਉਹ ਚੱਲੀ ਸੀ ਵੀ ਕੀ ਕੈਂਡੀਡੇਟਸ ਨੇ ਮਾਈਕ੍ਰੋਫੋਨ ਬੰਦ ਕਰਨੇ ਚਾਹੀਦੇ ਆ ਜਾਂ ਨਹੀਂ, ਜਦੋਂ ਉਹਨਾਂ ਦੀ ਵਾਰੀ ਨਹੀਂ ਹੈਗੀ ਬੋਲਣ ਦੀ। ਪਹਿਲੇ ਡਿਬੇਟ ਦੇ ਵਿੱਚ ਇਹ ਜਿਹੜੀ ਚੀਜ਼ ਆ ਉਹ ਵਰਤੀ ਗਈ ਸੀ, ਕਿਉਂਕਿ 2020 ਦੀਆਂ ਇਲੈਕਸ਼ਨ ਦੇ ਵਿੱਚ ਵੀ ਜਦ ਪਹਿਲਾ ਡਿਬੇਟ ਹੋਇਆ ਸੀ ਕੋਈ ਕਿਸੇ ਨੂੰ ਬੋਲਣ ਨਹੀਂ ਸੀ ਦੇ ਰਿਹਾ। ਫਿਰ ਜਿਹੜੇ ਨੈਟਵਰਕਸ ਨੇ ਇਹ ਫੈਸਲਾ ਲਿਆ ਸੀਗਾ ਵੀ ਜਦ ਇੱਕ ਬੋਲ ਰਿਹਾ ਤੇ ਦੂਜੇ ਦਾ ਮਾਈਕ ਮਿਊਟ ਜਿਹੜਾ ਉਹ
ਕੀਤਾ ਜਾਵੇ। ਸੋ ਜਿਹੜਾ ਹੈਰਿਸ ਕੈਂਪੇਨ ਆ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਓਪਨ ਮਾਈਕਸ ਜਿਹੜੇ ਉਹ ਰੱਖਣਾ ਚਾਹੁੰਦੇ ਆ। ਉਸ ਨੂੰ ਲੈ ਕੇ ਥੋੜਾ ਬਹੁਤਾ ਟਰੰਪ ਉਹਨਾਂ ਨੇ ਆਨਾਕਾਨੀ ਕੀਤੀ, ਪਰ ਇਵੈਂਚੁਅਲੀ ਜਿਹੜੇ ਆ ਇਹ ਦੋਨੋਂ ਕੈਂਪੇਨ ਆ ਇਹ ਮੰਨ ਗਏ ਹੈਗੇ ਆ। ਸੋ ਅੱਜ ਜਿਹੜਾ 10 ਸਤੰਬਰ ਦਾ ਉਹ ਦਿਨ ਆ ਗਿਆ ਆ। 9/11 ਤੋਂ ਬਿਲਕੁਲ ਹਰਜੋਤ ਸਿੰਘ ਜੀ ਇੱਕ ਦਿਨ ਪਹਿਲਾਂ ਜਦ ਆਪਾਂ ਨੂੰ ਪਤਾ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਖਤਰਨਾਕ ਹਮਲਾ ਅਮਰੀਕਾ ਦੇ ਉੱਤੇ ਜਿਹੜਾ ਹੋਇਆ ਸੀ, ਤੇ ਇਸ ਵਾਰ ਦਾ ਜਿਹੜੀ ਇਹ ਲੜਾਈ ਆ ਆਪਸ ਦੇ ਵਿੱਚ ਇਹਨਾਂ ਦੀ ਇਲੈਕਸ਼ਨ ਦੀ ਜਿਹੜੀ ਇਹ ਲੜਾਈ ਆ ਉਹਦੀ ਕਹਿ ਲਓ ਵੀ ਫੋਰਸ਼ੈਡੋ ਦੇ ਵਿੱਚ ਇਹ ਹੋਣ ਜਾ ਰਹੀ ਆ। ਸੋ ਇਕੋਨਮੀ, ਇਮੀਗ੍ਰੇਸ਼ਨ ਦੇ ਮੁੱਦੇ ਜਿਹੜੇ ਉਹ ਰਹਿਣਗੇ। ਪ੍ਰੈਜ਼ੀਡੈਂਟਸ਼ਿਪ ਕਿੱਦਾਂ ਰਹੀ ਆ, ਇਹਨਾਂ ਦਾ ਵਾਈਸ ਪ੍ਰੈਜ਼ੀਡੈਂਸ਼ੀਅਲ ਰੈਕਡ ਤੇ ਕਮਲਾ ਹੈਰਿਸ ਜਿਹੜੀ ਆ ਟਰੰਪ ਹੋਣਾ ਦਾ ਰੈਕਡ ਹੋ ਸਕਦਾ ਜ਼ੀਨੋਫੋਬਿਕ, ਰੇਸਿਸਟ, ਇਦਾਂ ਦੇ ਕਈ ਤਰੀਕਾਂ ਦੇ ਜਿਹੜੇ ਲਫ਼ਜ਼ ਆਪਾਂ ਨੂੰ ਸੁਣਨ ਨੂੰ ਜਿਹੜੇ ਉਹ ਮਿਲ ਸਕਦੇ ਹੈਗੇ ਆ। ਇੱਥੋਂ ਤੱਕ ਕਿ ਕਮਲਾ ਹੈਰਿਸ ਜਦ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੀ ਪਿਛਲੀ ਵਾਰ ਹਰਜੋਤ ਸਿੰਘ ਜੀ 2020 ਦੇ ਵਿੱਚ, ਤੁਲਸੀ ਗੱਬੜ ਵਰਗਿਆਂ ਨੇ ਉਸਨੂੰ ਜਦੋਂ ਉਹਨਾਂ ਦੇ ਡਿਬੇਟ ਹੁੰਦੇ ਸੀਗੇ ਡੈਮੋਕ੍ਰੇਟ ਪਾਰਟੀ ਦੇ, ਇਸ ਨੂੰ ਜਿਹੜਾ ਖੁੱਡੇ ਲਾਈਨ ਜਿਹੜਾ ਉਹ ਲਾਇਆ ਸੀ। ਇਸੇ ਕਰਕੇ ਟਰੰਪ ਹੋਣਾ ਨੇ ਉਸ ਨੂੰ ਸਪੈਸ਼ਲ ਹਾਇਰ ਕੀਤਾ ਆ, ਤੁਲਸੀ ਗੱਬੜ ਨੂੰ ਆਪਣੇ ਖੇਮੇ ਦੇ ਵਿੱਚ ਲਿਆਂਦਾ ਆ, ਤਾਂ ਜੋ ਕਮਲਾ ਹੈਰਿਸ ਦੇ ਉਲਟ ਉਹ ਕਿਸ ਤਰੀਕੇ ਦੇ ਨਾਲ ਤਿਆਰੀ ਜਿਹੜੀ ਉਹ ਕਰ ਸਕਣ। ਪਿਛਲੇ ਕੁਝ ਕੁ ਦਿਨਾਂ ਤੋਂ ਇਕਨੋਮਿਕ ਏਜੰਡਾ ਆਪਣਾ ਟਰੰਪ ਹੁਣੀ ਜਿਹੜਾ ਉਹ ਪੇਸ਼ ਕਰ ਰਹੇ ਆ, ਸੇਮ ਉਸੇ ਲਹਿ ਦੇ ਉੱਤੇ ਜਿਹੜੀ ਕਮਲਾ ਹੈਰਿਸ ਵੀ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਬਣਦਾ ਆ। ਤੇ ਕਹਿੰਦੇ ਵੀ ਪੋਡੀਅਮ ਦੇ ਉੱਤੇ ਖੱਬੇ ਪਾਸੇ ਕੌਣ ਹੋਊਗਾ, ਸੱਜੇ ਪਾਸੇ ਕੌਣ ਹੋਊਗਾ, ਇਸ ਦੇ ਲਈ ਵੀ ਕੋਇਨ ਦੀ ਟਾਸ ਹੋਣੀ ਆ, ਤਾਂ ਜੋ ਜਿਹੜਾ ਵੀ ਜਿੱਤਦਾ ਆ ਤੇ ਕਹਿੰਦੇ ਵੀ ਉਸ ਨੂੰ ਫਿਰ ਪੋਡੀਅਮ ਦੀ ਜਿਹੜੀ ਪਲੇਸਮੈਂਟ ਆ ਉਸ ਨੂੰ ਜਿਹੜੀ ਉਹ ਮਿਲੂਗੀ। ਸੋ ਹਾਲ ਦੀ ਘੜੀ ਕਹਿੰਦੇ ਵੀ ਆਲਰੇਡੀ ਇਨਫੈਕਟ ਜਿਹੜੀ ਕੋਇਨ ਟਾਸ ਹੋ ਕੇ ਕਮਲਾ ਹੈਰਿਸ ਜਿੱਤੀ ਹੈ, ਤੇ ਸੱਜੇ ਪਾਸੇ ਆਪਾਂ ਨੂੰ ਕਹਿੰਦੇ ਵੀ ਉਹ ਦਿਖੇਗੀ। ਸੋ ਇਹ ਕੁਝ ਰੂਲਸ ਨੇ। ਅੱਜ ਅਸਲ ਦੇ ਵਿੱਚ ਇਹਨਾਂ ਰੂਲਸ ਨੂੰ ਕੌਣ ਕਿੰਨਾ ਕੁ ਫੋਲੋ ਕਰਦਾ ਆ, ਤੇ ਪਾਲਿਸੀ ਬਾਰੇ ਤੇ ਇਹਨਾਂ ਕੈਂਡੀਡੇਟਸ ਦੇ ਬਾਰੇ ਆਮ ਲੋਕਾਂ ਨੂੰ ਕਿੰਨਾ ਕੁ ਪਤਾ ਲੱਗੂਗਾ, ਇਹ ਇੱਕ ਜਿਹੜੇ ਵੱਡੇ ਜਿਹੜੇ ਸਵਾਲ ਆ। ਤੇ ਇਹ ਖੁਦ ਸਵਾਲਾਂ ਦੇ ਜਵਾਬ ਦਿੰਦੇ ਆ ਜਾਂ ਗੱਲਾਂ ਨੂੰ ਘੁਮਾ ਫਿਰਾ ਕੇ ਕਿਸੇ ਹੋਰ ਆਪਣੇ ਏਜੰਡੇ ਦੇ ਉੱਤੇ ਲੈ ਕੇ ਜਾਂਦੇ ਆ, ਇਹ ਵੀ ਸਭ ਕੁਝ ਦੇਖਣ ਵਾਲਾ ਰਹੂਗਾ। ਸੋ ਇਹ ਵਨ ਆਫ ਦਾ ਡਿਬੇਟ ਕਿਸੇ ਦਾ ਜਿਹੜਾ ਪਲੜਾ ਆ ਉਹ ਭਾਰੀ ਵੀ ਕਰ ਸਕਦਾ ਆ, ਕਿਸੇ ਨੂੰ ਜਿਹੜਾ ਉਹ ਹੌਲਿਆਂ ਵੀ ਕਰ ਸਕਦਾ ਹੈ। ਪਿਛਲੀ ਵਾਰੀ ਜਿਹੜੀ ਡਿਬੇਟ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਤੇ ਟਰੰਪ ਹੋਣਾ ਦੇ ਵਿਚਕਾਰ ਹੋਈ ਸੀ, ਤੇ 50 ਮਿਲੀਅਨ ਲੋਕਾਂ ਨੇ ਉਸ ਨੂੰ ਵਿਊ ਕੀਤਾ ਸੀ। ਇਸ ਡਿਬੇਟ ਦੇ ਵਿੱਚ ਕਹਿੰਦੇ ਮਿਲੀਅਨਸ ਆਫ ਹੋਰ ਲੋਕ ਜਿਹੜੇ ਆ ਉਹ ਹਿੱਸਾ ਲੈਣਗੇ, ਕਿਉਂਕਿ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਹੋ ਸਕਦਾ ਹੈ ਸ਼ਾਇਦ ਇੱਕੋ ਹੀ ਜਿਹੜੀ ਡਿਬੇਟ ਆ ਦੋਨਾਂ ਦੇ ਵਿਚਕਾਰ ਇਹ ਹੋਣੀ ਹੈਗੀ ਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਰਾਤ ਨੂੰ ਇਹ ਜਿਹੜੀ ਡਿਬੇਟ ਆ ਇਹ ਵਾਚ ਕੀਤੀ ਜਾਊਗੀ। ਤੇ ਦੇਖਦੇ ਆ ਕੌਣ ਕਿੰਨੇ ਕੁ ਇੰਡੀਪੈਂਡੈਂਟ ਵੋਟਰਸ ਨੂੰ ਆਪਣੇ ਵੱਲ ਖਿੱਚ ਸਕਦਾ ਹੈਗਾ। ਕੀ ਕਮਲਾ ਹੈਰਿਸ ਆਪਣੇ ਆਪ ਨੂੰ ਬਾਈਡਨ ਐਡਮਿਨਿਸਟ੍ਰੇਸ਼ਨ ਤੋਂ ਥੋੜਾ ਪਰੇ ਕਰਕੇ ਸ਼ੋਅ ਕਰ ਸਕਦੀ ਆ ਕਿ ਹਾਂ ਮੈਂ ਟੋਟਲੀ ਲਾਇਲ ਸੀ ਬਾਈਡਨ ਨੂੰ, ਜਾਂ ਮੈਂ ਇਹਨਾਂ ਇਸ਼ੂਜ਼ ਦੇ ਉੱਤੇ ਬੋਲੀ ਆ ਕਿ ਨਹੀਂ। ਇਹ ਹੁਣ ਪਤਾ ਚੱਲੂਗਾ। ਉਹ ਪ੍ਰੈਜ਼ੀਡੈਂਟ ਟਰੰਪ ਨੂੰ ਟਾਰਗੇਟ ਕਰੂਗੀ ਜਾਂ ਰੋ ਵਰਸਸ ਵੇਡ ਵਾਲਾ ਜਿਹੜਾ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਉਸ ਨੂੰ ਜਿਹੜਾ ਹਿੱਟ ਕਰੂਗੀ। ਇਕੋਨਮੀ ਦੇ ਉੱਤੇ ਕਿਸ ਤਰ੍ਹਾਂ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਦੇ ਕੋਲ ਬੜਾ ਪੋਜ਼ਿਟਿਵ ਪੁਆਇੰਟ ਹੈਗਾ ਆ ਇਨਫਲੇਸ਼ਨ ਦਾ, ਵੀ ਇੰਨੀ ਜ਼ਿਆਦਾ ਜਿਹੜੀ ਪ੍ਰਾਈਸਿਸ ਆ, ਕੀਮਤਾਂ ਆ ਸਮਾਨ ਦੀਆਂ ਉਹ ਵਧੀਆਂ ਹੈਗੀਆਂ ਆ, ਤੇ ਉਸ ਨੂੰ ਕਿਸ ਤਰ੍ਹਾਂ ਜਿਹੜੀ ਆ ਕਮਲਾ ਹੈਰਿਸ ਜੋ ਆ ਉਹ ਹੈਂਡਲ ਕਰੂਗੀ। ਰੇਸ ਜਾਂ ਜੈਂਡਰ ਪਲੇ ਇਹ ਕਿਸ ਤਰ੍ਹਾਂ ਵਿੱਚ ਆਊਗਾ, ਕਿਉਂਕਿ ਪਿਛਲੀਆਂ ਜਿਹੜੀਆਂ 2020 ਦੇ ਵਿੱਚ ਇਲੈਕਸ਼ਨਸ ਹੋਈਆਂ ਸੀ ਉਸ ਟਾਈਮ ਦੇ ਉੱਤੇ ਵੀ ਜਿਹੜਾ ਕਮਲਾ ਹੈਰਿਸ ਉਹਨਾਂ ਦੀ ਰੇਸ ਨੂੰ ਲੈ ਕੇ ਕਈਆਂ ਨੇ ਕੁਐਸਚਨ ਕੀਤੇ ਸੀ ਕਿ ਉਹ ਕਾਲੇ ਮੂਲ ਦੀ ਆ ਜਾਂ ਸਾਊਥ ਏਸ਼ੀਅਨ ਮੂਲ ਦੀ ਹੈਗੀ ਆ। ਸੋ ਕੁਝ ਕੁ ਇਹ ਜਿਹੜੇ ਇਸ਼ੂ ਆ ਮੇਨ ਇਹ ਅੱਜ ਡਿਸਕਸ ਕੀਤੇ ਜਾਣਗੇ। ਸੋ ਦੇਖਦੇ ਆ ਇਸ ਡਿਬੇਟ ਤੋਂ ਬਾਹਰ ਕੀ ਨਿਕਲਦਾ ਜੀ। ਫਿਲਾਡੈਲਫੀਆ ਦੇ ਵਿੱਚ ਇਹ ਡਿਬੇਟ ਹੋਣ ਜਾ ਰਿਹਾ ਆ, ਤੇ ਕੈਲੀਫੋਰਨੀਆ ਦੇ ਟਾਈਮ 6 ਵਜੇ ਦੇ ਹਿਸਾਬ ਦੇ ਨਾਲ ਜਿਹੜਾ ਡਿਬੇਟ ਆ ਉਹ ਹੋਵੇਗਾ। ਸੋ ਜਿੱਦਾਂ ਤੁਹਾਨੂੰ ਦੱਸਿਆ ਵੀ 90 ਮਿੰਟ ਤੱਕ ਰਾਤ ਨੂੰ ਜਿਹੜੇ ਈਸਟ ਕੋਸਟ ਵਾਲੇ ਜਿਹੜੇ 9 ਵਜੇ ਉੱਥੇ ਦੇ ਹਿਸਾਬ ਦੇ ਨਾਲ ਜਿਹੜੇ ਉਹ ਦੇਖਣਗੇ। ਸੋ ਜੈਂਡਰ ਕੀ ਰੋਲ ਪਲੇ ਕਰਦਾ ਆ, ਮੈਨ ਵਰਸਸ ਵੂਮਨ ਜਿਹੜਾ ਡਿਬੇਟ ਉਹਦਾ ਪਹਿਲੀ ਵਾਰੀ ਤਾਂ ਨਹੀਂ, ਕਿਉਂਕਿ ਹੈਲਰੀ ਕਲਿੰਟਨ ਦੇ ਨਾਲ ਆਲਰੇਡੀ ਡਿਬੇਟ ਟਰੰਪ ਹੋਣਾ ਦੇ ਜਿਹੜੇ ਉਹ ਹੋ ਚੁੱਕੇ ਸੀ। ਤੇ ਆਪਾਂ ਨੂੰ ਇਸ ਜਿਹੜਾ ਇਸ ਦੇ ਵਿੱਚ ਪਤਾ ਹੀ ਆ ਵੀ ਕੀ ਕੁਛ ਜਿਹੜਾ ਉਸ ਦੇ ਵਿੱਚ ਵਾਪਰਿਆ। ਸੋ ਇੱਕ ਇਹ ਜਿਹੜਾ ਇੱਕ ਇਹ ਵੀ ਮੁੱਦਾ ਪ੍ਰੋਸੀਕਿਊਟਰ ਵਰਸਸ ਫੈਲਨ
ਜਿਹੜਾ ਆ ਉਹ ਵੀ ਇੱਕ ਐਂਗਲ ਤੋਂ ਜਿਹੜਾ ਉਹ ਦੇਖਿਆ ਜਾਊਗਾ ਵੀ ਕਿਸ ਤਰੀਕੇ ਦੇ ਨਾਲ ਇੱਕ ਵਕੀਲ ਤੇ ਇੱਕ ਜਿਸ ਦੇ ਉੱਤੇ ਦੋਸ਼ ਸਾਬਤ ਹੋ ਚੁੱਕੇ ਆ ਉਹ ਬੰਦੇ ਜਿਹੜੇ ਪ੍ਰੈਜ਼ੀਡੈਂਸੀ ਦੇ ਲਈ ਲੜ ਰਹੇ ਆ ਉਹ ਕਿੱਦਾਂ ਦਾ ਜਿਹੜਾ ਆ ਉਹ ਕਾਰਜਕਾਰੀ ਜਿਹੜੀ ਉਹ ਰਹਿੰਦੀ ਆ। ਸੋ ਹਰ ਇੱਕ ਦੀ ਨਜ਼ਰ ਜਿਹੜੀ ਉਹ ਇੱਥੇ ਆ, ਖਾਸ ਕਰਕੇ ਬਾਈਡਨ ਹੁਣਾਂ ਦੇ ਜਿਹੜੀ ਡਿਬੇਟ ਦੀ ਸਟੰਬਲਿੰਗ ਪਰਫਾਰਮੈਂਸ ਆ ਉਸ ਤੋਂ ਜਿਹੜਾ ਉਹ ਬਾਅਦ ਦੇ ਵਿੱਚ ਕੈਂਡੀਡੇਟਸ ਨੇ ਕਿੱਦਾਂ ਪ੍ਰਪੇਅਰ ਕੀਤਾ ਆ, ਕਿਵੇਂ ਜਿਹੜਾ ਉਹ ਹੋਊਗਾ, ਇਹ ਦੇਖਣ ਵਾਲੀ ਜਿਹੜੀ ਉਹ ਗੱਲ ਆ। ਕਹਿੰਦੇ ਵੀ ਕਮਲਾ ਹੈਰਿਸ ਇੱਕ ਲਾਇਰਸ ਦੇ ਨਾਲ ਮਿਲ ਕੇ ਖਾਸਾ ਵਕਤ ਜਿਹੜਾ ਉਹ ਗੁਜ਼ਾਰ ਰਹੀ ਆ। ਕੈਰਨ ਡਨ ਕਰਕੇ ਇੱਕ ਵਾਸ਼ਿੰਗਟਨ ਦੀ ਲਾਇਰ ਆ, ਉਸਨੇ ਡੈਮੋਕ੍ਰੇਟ ਪੋਲੀਟੀਸ਼ੀਅਨਸ ਨੂੰ ਪਲਾਨ ਕੀਤਾ ਹੈ ਪਿਛਲੇ 2 ਦਹਾਕਿਆਂ ਤੋਂ ਡੀਬੇਟਸ ਦੇ ਲਈ। ਸੋ ਉਹ ਇਹਨਾਂ ਦਾ ਜਿਹੜਾ ਉਹ ਸਾਥ ਦੇ ਰਹੀ ਆ। 2016 ਦੇ ਵਿੱਚ ਹੈਲਰੀ ਕਲਿੰਟਨ ਨੇ ਇੱਕ ਨਿਊਜ਼ਪੇਪਰ ਨੂੰ ਜਿਹੜਾ ਉਹ ਦੱਸਿਆ ਸੀਗਾ ਵੀ ਉਹ ਟੈਕ ਕੰਪਨੀਜ਼ ਨੂੰ ਜਿਹੜੀ ਉਹ ਰਿਪਰੈਜ਼ੈਂਟ ਕਰਦੀ ਰਹੀ ਹੈ ਡਨ ਵੀ ਉਸ ਦੇ ਵਿੱਚ ਕੀ ਵਾਈਸ ਪ੍ਰੈਜ਼ੀਡੈਂਟਸ ਦਾ ਡਿਬੇਟ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ JD ਵੈਂਸ ਤੇ ਟਿਮ ਵਾਲਸ ਦਾ। ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ JD ਵੈਂਸ ਨੂੰ ਜਿੰਨੀ ਵਾਰੀ ਵੀ ਪੁੱਛਿਆ ਗਿਆ ਉਹਨਾਂ ਨੇ ਤਕਰੀਬਨ ਨਾ ਜਿਹੀ ਜਿਹੜੀ ਇਸ ਦੇ ਉੱਤੇ ਕੀਤੀ ਆ। ਕਹਿੰਦੇ ਮੈਨੂੰ ਲੱਗਦਾ ਨਹੀਂ ਵੀ ਉਸ ਦੇ ਵਿੱਚ ਜਿਹੜਾ ਕੁਛ ਹੋਣ ਜਾ ਰਿਹਾ ਆ। ਕਮਿਸ਼ਨ ਔਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਜਿਸਨੇ 1988 ਤੋਂ ਲੈ ਕੇ ਹੁਣ ਤੱਕ ਇਹ ਡਿਬੇਟਸ ਜਿੰਨੇ ਹੋਏ ਆ ਉਹਨਾਂ ਨੂੰ ਜਿਹੜਾ ਇੱਕ ਨਾਨ ਪਾਰਟੀਜ਼ਨ ਇੱਕ ਕਮਿਸ਼ਨ ਆ ਵੀ ਉਸ ਨੂੰ ਉਹ ਕੀਤਾ ਆ। ਕਹਿੰਦੇ ਵੀ ਇਸ ਵਾਰ ਉਹਨਾਂ ਨੂੰ ਟੋਟਲੀ ਸਾਈਡ ਲਾਈਨ ਜਿਹੜਾ ਉਹ ਕਰ ਦਿੱਤਾ ਗਿਆ ਹੈ ਤੇ ਸਿੱਧਾ TV ਨੈਟਵਰਕਸ ਦੇ ਨਾਲ ਡੀਲ ਬਣਾ ਕੇ ਦੋਨਾਂ ਕੈਂਪੇਨਸ ਨੇ ਆਪਸ ਦੇ ਵਿੱਚ ਇਹ ਜਿਹੜੇ ਡਿਬੇਟ ਕੀਤੇ ਆ। ਨਹੀਂ ਤਾਂ ਜਿਹੜੀ CPD ਆ ਕਮਿਸ਼ਨ ਔਨ ਪ੍ਰੈਜ਼ੀਡੈਂਸ਼ੀਅਲ ਡਿਬੇਟ ਇਹ ਆਰਗੇਨਾਈਜ਼ ਕਰਦੀ ਹੁੰਦੀ ਹੈ ਡਿਬੇਟ ਸਤੰਬਰ ਤੇ ਅਕਤੂਬਰ ਮਹੀਨੇ ਦੇ ਵਿੱਚ ਤੇ ਉਹਨਾਂ ਨੇ ਬਲੇਮ ਕੀਤਾ ਆ ਬਾਈਡਨ ਕੈਂਪੇਨ ਨੂੰ ਕਿਉਂਕਿ ਉਹਨਾਂ ਨੇ ਇਸ ਟ੍ਰੈਡੀਸ਼ਨ ਤੋਂ ਮੁੱਖ ਮੋੜਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਮੈਂ ਪਹਿਲਾਂ ਤੁਹਾਨੂੰ ਵੀ ਦੱਸੀ ਸੀ। ਇਜ਼ਰਾਈਲ ਤੇ ਵੈਸਟ ਬੈਂਕ ਦੇ ਵਿੱਚ ਇੱਕ ਅਮਰੀਕਨ ਸਿਟੀਜ਼ਨ 26 ਸਾਲਾਂ ਦੀ ਕੁੜੀ ਨੂੰ ਮਾਰ ਦਿੱਤਾ ਗਿਆ ਹੈਗਾ ਆ ਪ੍ਰੋਟੈਸਟ ਦੇ ਵਿੱਚ ਤੇ ਅਮਰੀਕਾ ਦੀ ਸਰਕਾਰ ਇਸ ਤੇ ਬੜੀ ਔਖੀ ਹੈਗੀ ਆ। ਖਾਸ ਕਰਕੇ ਸਾਡੇ ਜਿਹੜੇ ਟੋਨੀ ਬਲਿੰਕਨ ਹੋਣੀ ਹੈਗੇ ਆ। ਇਜ਼ਰਾਈਲ ਡਿਫੈਂਸ ਫੋਰਸਸ ਨੇ ਇਨਕੁਆਇਰੀ ਸ਼ੁਰੂ ਕਰ ਦਿੱਤੀ ਆ ਮੌਤ ਦੇ ਸਬੰਧ ਦੇ ਵਿੱਚ ਜੋ ਕਿ ਇੱਕ ਅਮਰੀਕਨ ਸਿਟੀਜ਼ਨ ਆਈਸੀਨੂਰ ਐਸਗੀ ਜੋ ਡੈਮੋਨਸਟ੍ਰੇਸ਼ਨ ਕਰ ਰਹੀ ਸੀ ਵੈਸਟ ਬੈਂਕ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਟੈਸਟਰਸ ਦੇ ਨਾਲ ਉਹਨਾਂ ਦੇ ਉੱਤੇ IDF ਨੇ ਗੋਲੀਆਂ ਚਲਾ ਦਿੱਤੀਆਂ ਤੇ ਇਹ ਯੂਨੀਵਰਸਿਟੀ ਆਫ ਵਾਸ਼ਿੰਗਟਨ ਤੋਂ ਇਸੇ ਸਾਲ ਗ੍ਰੈਜੂਏਟ ਹੋਈ ਸੀ। ਟਰਕਿਸ਼ ਸਿਟੀਜ਼ਨਸ਼ਿਪ ਆ ਤੇ ਇਜ਼ਰਾਈਲ ਦਾ ਜਿਹੜਾ ਆਕੂਪੇਸ਼ਨ ਆ ਵੈਸਟ ਬੈਂਕ ਦੇ ਵਿੱਚ ਉਹਨੂੰ ਅਪੋਜ਼ ਕਰਦੀ ਹੈਗੀ ਆ। ਪੈਲਸਤੀਨੀਅਨ ਜਿਹੜੀ ਆਫੀਸ਼ੀਅਲ ਨਿਊਜ਼ ਏਜੰਸੀ ਆ ਉਹਨਾਂ ਨੇ ਕਿਹਾ ਵੀ ਇਜ਼ਰਾਈਲ ਵਾਲਿਆਂ ਨੇ ਲਾਈਵ ਫਾਇਰ ਤੇ ਸਟਨ ਗ੍ਰੇਨੇਡਸ ਯੂਜ਼ ਕੀਤੇ ਇਸ ਪ੍ਰੋਟੈਸਟ ਨੂੰ ਰੋਕਣ ਦੇ ਲਈ। ਸੋ ਇਹ ਜਿਹੜੇ ਪ੍ਰੋਟੈਸਟਰ ਸੀ ਅਪੋਜ਼ ਕਰ ਰਹੇ ਸੀ ਨਵੀਆਂ ਜਿਹੜੀਆਂ ਯੂਸ਼ ਸੈਟਲਮੈਂਟਸ ਆ ਵੈਸਟ ਬੈਂਕ ਦੇ ਵਿੱਚ ਤੇ ਹੁਣ ਇਨਕੁਆਇਰੀ ਹੋ ਰਹੀ ਆ ਜਿਨ੍ਹਾਂ ਫੌਜੀਆਂ ਨੇ ਫਾਇਰਿੰਗ ਕੀਤੀ ਆ। ਇਹ ਇਜ਼ਰਾਈਲ ਦੀ ਆਰਮੀ ਨੇ ਦੱਸਿਆ ਹੈਗਾ। ਪ੍ਰੈਸ ਕਾਨਫਰੰਸ ਦੇ ਵਿੱਚ US ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਹੋਣਾ ਨੇ ਆਈਗੀ ਦੀ ਮੌਤ ਨੂੰ ਅਨਪ੍ਰੋਵੋਕਡ ਤੇ ਅਨਜਸਟੀਫਾਈਡ ਦੱਸਿਆ। ਉਹਨਾਂ ਨੇ ਕਿਹਾ ਵੀ ਕੋਈ ਵੀ ਬੰਦਾ ਜਿਹੜਾ ਆ ਉਹ ਪ੍ਰੋਟੈਸਟ ਕਰ ਰਿਹਾ ਹੈਗਾ ਉਹਨੂੰ ਗੋਲੀਆਂ ਨਾਲ ਨਹੀਂ ਮਾਰਿਆ ਜਾ ਸਕਦਾ ਹੈਗਾ। ਸੋ ਇੱਥੋਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਵੀ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਆ ਈਵਨ ਦੋ ਇਜ਼ਰਾਈਲ ਦਾ ਬਹੁਤ ਮਿੱਤਰ ਦੇਸ਼ ਅਮਰੀਕਾ ਦੇ ਨਾਲ ਹੈਗਾ ਪਰ ਇਸ ਇਸ਼ੂ ਨੂੰ ਲੈ ਕੇ ਕਾਫੀ ਜ਼ਿਆਦਾ ਜਿਹੜੇ ਤੱਤੇ ਹੋਏ ਪਏ ਹੈਗੇ ਆ ਕਿਉਂਕਿ ਕਿੰਨੀਆਂ ਜ਼ਿਆਦਾ ਮੌਤਾਂ ਜਿਹੜੀਆਂ ਹੋ ਰਹੀਆਂ ਹੈਗੀਆਂ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਆ ਉਹ ਕਿਸੇ ਤਰ੍ਹਾਂ ਦੀ ਨੈਗੋਸ਼ੀਏਸ਼ਨ ਦੇ ਉੱਤੇ ਬੈਠਦਾ ਨਹੀਂ। ਹਾਲਾਂਕਿ ਇਜ਼ਰਾਈਲ ਦੇ ਲੋਕ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਸੋ ਹੁਣ IDF ਜਿਹੜੀ ਇਜ਼ਰਾਈਲ ਦੀ ਫੋਰਸਸ ਜਿਨ੍ਹਾਂ ਨੇ ਇਹ ਗੋਲੀਆਂ ਚਲਾਈਆਂ ਆ ਉਹ ਕਹਿੰਦੇ ਵੀ ਅਸੀਂ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕੀਤੀ ਹੈਗੀ ਆ ਮਿਲਟਰੀ ਪੁਲਿਸ ਦੀ ਤੇ ਜੋ ਵੀ ਲੱਭੂਗਾ ਉਹ ਅਸੀਂ ਇਨਵੈਸਟੀਗੇਸ਼ਨ ਦਾ ਜਿਹੜਾ ਰਿਜ਼ਲਟ ਹੋਊਗਾ ਉਹ ਪੂਰੀ ਦੁਨੀਆ ਦੇ ਨਾਲ ਸ਼ੇਅਰ ਕਰਾਂਗੇ। ਜੀ ਜੀ ਬੀਤੇ ਦਿਨਾਂ ਦੇ ਵਿੱਚ ਇਸ ਦੀ ਮੌਤ ਜਿਹੜੀ ਹੋਈ ਸੀ ਤੇ ਅੱਜ ਕਨਫਰਮ IDF ਨੇ ਇਜ਼ਰਾਈਲੀ ਡਿਫੈਂਸ ਫੋਰਸਿਸ ਨੇ ਕੀਤਾ ਆ ਵੀ ਉਹਨਾਂ ਨੂੰ ਲੱਗਦਾ ਵੀ ਲਾਈਕਲੀ ਜਿਹੜੀ ਅਮਰੀਕਨ ਮਰੀ ਆ ਉਹ ਇਜ਼ਰਾਈਲੀ ਮਿਲਟਰੀ ਦੇ ਹੱਥੋਂ ਹੀ ਜਿਹੜੀ ਉਸ ਦੀ ਮੌਤ ਹੋਈ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਕਰਦੇ ਜਾਈਏ ਤਾਂ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਨਿਜਾਤ ਮਿਲ ਸਕਦੀ ਆ ਕਿਉਂਕਿ ਇਸ ਵੀਕ ਦੇ ਵਿੱਚ ਆਉਂਦੇ ਦਿਨਾਂ 'ਚ 2-3 ਦਿਨਾਂ 'ਚ ਥੋੜ੍ਹਾ ਕਹਿ ਸਕਦੇ ਹਾਂ ਵੀ ਗਰਮੀ ਦੇ ਵਿੱਚ ਘਾਟਾ ਜਿਹੜਾ ਉਹ ਦੇਖਣ ਨੂੰ ਮਿਲੇਗਾ। ਲਾਈਨ ਫਾਇਰ ਦੇ ਕਰਕੇ ਹੁਣ ਤੱਕ ਜਿਹੜੀ 6000 ਲੋਕਾਂ ਨੂੰ ਇਵੈਕੂਏਟ ਕਰਨਾ ਪੈ ਚੁੱਕਾ ਹੈਗਾ ਆ। ਸੋ ਇੱਥੇ ਦੀ ਸਥਿਤੀ
ਬਣੀ ਆ। ਟ੍ਰਿਪਲ ਡਿਜਿਟ ਟੈਂਪਰੇਚਰਸ ਦੇ ਵਿੱਚ ਫਾਇਰ ਫਾਈਟਰਸ ਨੂੰ ਅੱਗ ਨੂੰ ਬੁਝਾਉਣਾ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਐਕਸਟ੍ਰੀਮ ਟੈਂਪਰੇਚਰਸ ਦੇ ਨਾਲ ਸਦਰਨ ਕੈਲੀਫੋਰਨੀਆ 'ਚ ਕਈ ਜਿਹੜੀਆਂ ਅੱਗਾਂ ਲੱਗੀਆਂ, ਜਿਨ੍ਹਾਂ 'ਚੋਂ ਲਾਈਨ ਫਾਇਰ ਇੱਕ ਆ। ਸੈਨ ਬਰਨਾਰਡੀਨੋ ਨੈਸ਼ਨਲ ਫੋਰੈਸਟ ਜੋ ਕਿ LA ਤੋਂ ਤਕਰੀਬਨ 65 ਮੀਲ ਜਿਹੜਾ ਉਹ ਚੜ੍ਹਦੇ ਵਾਲੇ ਪਾਸੇ ਨੂੰ ਆ, ਉੱਧਰ ਇਹ ਅੱਗ ਲੱਗੀ ਸੀਗੀ। ਸੋ ਕਈ ਜਿਹੜੇ ਸਟਰਕਚਰਸ ਆ ਉਹਨਾਂ ਨੂੰ ਵੀ ਖਤਰਾ ਜਿਹੜਾ ਉਹ ਬਣਿਆ ਪਿਆ ਆ। ਮੰਗਲਵਾਰ ਦੀ ਸਵੇਰ ਤੱਕ ਇਸ ਨੇ 96 ਸਕੁਅਰ ਕਿਲੋਮੀਟਰ ਜਾਂ 41 ਸਕੁਅਰ ਕਿਲੋਮੀਟਰ ਤੱਕ ਜਿਹੜੀਆਂ ਚੀਜ਼ਾਂ ਆ ਉਸ ਨੂੰ ਸਾੜ ਦਿੱਤਾ ਸੀਗਾ। ਤੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ US ਦੇ ਵਿੱਚ ਇਕੱਲਾ ਕੈਲੀਫੋਰਨੀਆ ਹੀ ਨਹੀਂ, ਆਈਡਾਹੋ, ਔਰੇਗਨ ਤੇ ਨਵਾਡਾ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ। ਰੀਨੋ ਦੇ ਬਾਰ-ਬਾਰ ਲੱਗੀ ਅੱਗ ਦੇ ਕਰਕੇ ਵੀ ਕਈ ਹਜ਼ਾਰ ਲੋਕਾਂ ਨੂੰ ਆਪਣੇ ਘਰਾਂ ਤੋਂ ਬੇਘਰ ਹੋਣਾ ਪਿਆ ਹੈਗਾ ਆ। ਸੋ ਸਦਰਨ ਕੈਲੀਫੋਰਨੀਆ ਦੀ ਜਿਹੜੀ ਮਾਊਂਟੇਨ ਕਮਿਊਨਿਟੀ ਆ, ਉੱਥੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਇਸ ਟਾਈਮ ਮੁਸ਼ਕਿਲਾਂ ਆ ਰਹੀਆਂ ਆ। ਸੈਨ ਬਰਨਾਰਡੀਨੋ ਕਾਊਂਟੀ ਸ਼ੈਰਿਫ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਇਵੈਕੂਏਸ਼ਨ ਆਰਡਰ ਜਿਹੜੇ ਉਹ ਜਾਰੀ ਕੀਤੇ ਆ, ਜਿਨ੍ਹਾਂ ਦੇ ਵਿੱਚ 5000 ਘਰ ਆਉਂਦੇ ਆ ਤੇ 17000 ਜਿਹੜੇ ਹੋਰ ਉਹਨਾਂ ਨੂੰ ਅੰਡਰ ਇਵੈਕੂਏਸ਼ਨ ਵਾਰਨਿੰਗ ਜਿਹੜਾ ਆ ਉਹ ਰੱਖਿਆ ਹੈਗਾ ਆ। ਸੋ ਹਰ ਇੱਕ ਪਾਸੇ ਹਾਲਾਤ ਇਦਾਂ ਦੇ ਜਿਹੜੇ ਉਹ ਬਣੇ ਪਏ ਆ। ਆਉਂਦੇ ਜਿਹੜੇ ਠੰਡਕ ਵਾਲੇ ਮੌਸਮ ਦੇ ਸਭ ਨੇ ਜੀ ਆਇਆਂ ਨੂੰ ਜਿਹੜਾ ਉਹ ਆਖਣਾ ਆ ਤੇ ਉਹਦੇ ਨਾਲ ਉਮੀਦ ਕਰਦੇ ਆ ਵੀ ਸ਼ਾਇਦ ਜੇ ਕਿਤੇ ਕੋਈ ਮੀਂਹ ਵਗੈਰਾ ਆਉਂਦਾ ਆ ਤਾਂ ਉਹਦੇ ਨਾਲ ਜਿਹੜਾ ਅੱਗ ਬੁਝਾਉਣ ਨੂੰ ਜਿਹੜੀ ਆਸਾਨੀ ਹੋਵੇਗੀ। ਵੈਸੇ ਵੀ ਥੋੜ੍ਹੇ ਜਿਹੇ ਠੰਡੇ ਮਾਹੌਲ ਦੇ ਵਿੱਚ ਅੱਗ ਘੱਟ ਫੈਲੇ, ਉਸ ਦੇ ਉੱਤੇ ਕੰਟਰੋਲ ਕਰਨਾ ਥੋੜ੍ਹਾ ਈਜ਼ੀ ਹੋ ਸਕਦਾ ਹੈ। ਜੀ ਬਿਲਕੁਲ। ਕੁਛ ਮਿੰਟ ਪਹਿਲਾਂ ਅਟਲਾਂਟਾ ਦਾ ਜਿਹੜਾ ਹਾਰਟਸਫੀਲਡ ਜੈਕਸਨ 에ਅਰਪੋਰਟ ਹੈਗਾ, ਉੱਥੇ ਦੋ ਜਹਾਜ਼ ਆਪਸ ਦੇ ਵਿੱਚ ਕਲਾਈਡ ਕਰ ਗਏ। ਡੈਲਟਾ 에ਅਰਲਾਈਨ ਦੇ 25 ਕੁ ਮਿੰਟ ਪਹਿਲਾਂ ਦੀ ਜਿਹੜੀ ਖਬਰ ਆ। ਲੱਕਲੀ ਕਿਸੇ ਦੇ ਸੱਟ ਚੋਟ ਨਹੀਂ ਲੱਗੀ ਹੈਗੀ। 에ਅਰਬਸ 350 ਫਲਾਈਟ DL295 ਟੋਕੀਓ ਤੋਂ ਸੀਗੀ, ਤੇ ਇਹ ਜਿਹੜੀ ਆ ਇਸ ਨੇ ਰੀਜਨਲ ਜੈਟ DL5526 ਜਿਹੜੀ ਲੁਜ਼ੀਆਨਾ ਨੂੰ ਜਾਣਾ ਸੀ, ਉਹਦੀ ਟੇਲ ਦੇ ਵਿੱਚ ਦੋਨਾਂ ਆਪ ਟਕਰਾ ਗਏ। ਤੇ ਫੋਟੋਗ੍ਰਾਫਸ ਲੋਕਾਂ ਵੱਲੋਂ ਆ ਰਹੀਆਂ ਹੈਗੀਆਂ। ਇੱਕ ਮੀਟੀਓਰੋਲੋਜਿਸਟ WFTS ਚੈਨਲ ਦੇ ਹੈਗੇ ਆ, ਉਹ ਕਹਿੰਦੇ ਵੀ ਮੈਂ ਪੈਸੰਜਰ ਸੀਗਾ ਇੱਕ ਪਲੇਨ ਦੇ ਵਿੱਚ ਜੋ ਅਟਲਾਂਟਾ ਤੋਂ ਲੁਜ਼ੀਆਨਾ ਜਾ ਰਿਹਾ ਸੀ, ਤੇ ਕਹਿੰਦੇ ਵੀ ਕਾਫੀ ਵੱਡਾ ਜਿਹੜਾ ਝਟਕਾ ਲੱਗਾ ਉਹਨਾਂ ਨੂੰ ਜਦੋਂ ਜਿਹੜੇ ਪਲੇਨ ਆ ਆਪਸ ਦੇ ਵਿੱਚ ਟਕਰਾਏ ਹੈਗੇ ਆ। ਤੇ ਲਾਊਡ ਬੈਂਗਸ ਹੋਈਆਂ ਹੈਗੀਆਂ ਕਹਿੰਦੇ, ਪਰ ਲੱਕਲੀ ਅਸੀਂ ਗੁੱਡ ਹੈਗੇ ਆ, ਸਿਹਤ ਸਾਰਿਆਂ ਦੀ ਠੀਕ ਆ, ਕਿਸੇ ਦੇ ਜ਼ਿਆਦਾ ਚੋਟ ਨਹੀਂ ਲੱਗੀ, ਕਿਸੇ ਤਰ੍ਹਾਂ ਦੀ ਕੋਈ ਫਾਇਰ ਜਾਂ ਸਮੋਕ ਨਹੀਂ ਨਿਕਲਿਆ ਹੈਗਾ। ਸੋ ਇਹ ਲੇਟੈਸਟ ਖਬਰ ਜੋ ਅਟਲਾਂਟਾ ਦਾ 에ਅਰਪੋਰਟ ਹੈਗਾ ਉੱਥੋਂ ਆ ਰਹੀ ਹੈਗੀ। ਜੀ ਹਰਜੋਤ ਸਿੰਘ ਜੀ, ਇਹ ਪਹਿਲੀ ਵਾਰ ਨਹੀਂ ਹੋਇਆ ਹੁਣ ਇਹ ਜਹਾਜ਼ਾਂ ਦਾ ਆਪਸ ਦੇ ਵਿੱਚ ਟਕਰਾਉਣਾ, ਕਿਸੇ ਦਾ ਵਿੰਗ ਜਿਹੜਾ ਟੇਲ ਦੇ ਵਿੱਚ ਵੱਜ ਜਾਣਾ ਜਾਂ ਮਸਾਂ ਹੀ ਬਾਲ ਬਚਾ ਹੋਣਾ, ਪਹਿਲੋਂ ਹੁਣ ਕਾਫੀ ਵਾਰ ਜਿਹੜਾ ਉਹ ਹੋਇਆ ਆ। ਸੋ ਹੁਣ ਅਟਲਾਂਟਾ ਦੇ ਇਸ ਜਿਹੜੇ ਦੋ ਪਲੇਨਸ ਦੇ ਵਿੱਚ ਆਪਸ 'ਚ ਇਹ ਜਿਹੜਾ ਟੱਕਰ ਹੋਈ ਆ, ਉਹ ਬੰਦਾ ਨੂੰ ਸੁਣਦਾ ਵੀ ਟੱਕਰ ਦੇ ਇੱਦਾਂ ਲੱਗਦਾ ਵੀ ਕਿਤੇ ਮੂਹਰੇ ਇੱਕ ਦੂਜੇ 'ਚ ਵੱਜੇ ਆ, ਪਰ ਜਿਹੜਾ ਉਹਦਾ ਵਿੰਗ ਹੁੰਦਾ ਆ, ਉਹ ਜਿਹੜੀ ਪਿੱਛੇ ਉਹਦੀ ਜਿਹੜੀ ਟੇਲ ਹੁੰਦੀ, ਪੂੰਛ ਹੁੰਦੀ ਆ, ਉਹਦੇ ਇੱਕ ਜਹਾਜ਼ ਦੇ ਦੂਜੀ ਉਹਦੇ ਵਿੱਚ ਵੱਜੀ ਆ, ਪਰ ਫਿਰ ਵੀ ਝਟਕਾ ਬਹੁਤ ਲੱਗਦਾ ਆ। ਵਿੰਗਸ ਦੇ ਵਿੱਚ ਤੇਲ ਭਰਿਆ ਹੁੰਦਾ ਆ ਹਮੇਸ਼ਾ ਹੀ। ਸੋ ਸ਼ੁਕਰ ਆ ਬਚਾਅ ਹੋ ਗਿਆ, ਅੱਗ ਉੱਗ ਜਿਹੜੀ ਉਹ ਨਹੀਂ ਲੱਗੀ, ਨਹੀਂ ਤਾਂ ਇਹ ਨੁਕਸਾਨਦੇਹ ਸਾਬਤ ਹੋ ਸਕਦੀ ਸੀ। ਹੁਣ ਇਸ ਦੀ ਜਾਂਚ FAA NTSB ਇਹ ਸਾਰੇ ਜਾਣੇ ਜਿਹੜੇ ਉਹ ਕਰਨਗੇ, ਪਰ ਇਹ ਬਾਰ-ਬਾਰ ਕਈ ਵਾਰੀ ਕਲੋਜ਼ ਕਾਲਸ ਤੇ ਹੁਣ ਆਪਸ ਦੇ ਵਿੱਚ ਇਸ ਦਾ ਜਿਹੜਾ ਉਹ ਟਕਰਾ ਜਾਣਾ, ਇਹ ਕੋਈ ਚੰਗੀ ਜਿਹੜੀ ਆ ਉਹ ਸੰਕੇਤ ਨਹੀਂ ਹੈਗੀ। ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਰਾਜਕਰਮਵੀਰ ਸਿੰਘ ਜੀ, ਇੱਕ ਗਾਰਡੀਅਨ ਮੈਗਜ਼ੀਨ ਨੇ ਵੱਡੀ ਸਟੋਰੀ ਰਨ ਕੀਤੀ ਆ ਵੀ ਇੰਡੀਆ ਫਾਸਿਜ਼ਮ ਵੱਲ ਨੂੰ ਵੱਧ ਰਿਹਾ ਆ, ਜਿਸ ਦਾ ਪ੍ਰੂਫ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਸਟੇਟਮੈਂਟ ਜਾਰੀ ਕਰਕੇ ਕੀਤਾ ਆ। ਤੇ ਦੂਸਰਾ, ਜਿਹੜੀ ਆਪਾਂ ਕਈ ਦਿਨਾਂ ਤੋਂ ਨਾਰਥ ਵਾਲੀ ਸਾਈਡ ਤੋਂ ਜਿਹੜੇ ਇਲੀਗਲ ਵੱਡੀ ਗਿਣਤੀ 'ਚ ਕ੍ਰਾਸ ਕਰ ਰਹੇ ਆ, ਉਹਦੇ ਬਾਰੇ ਅੱਜ NPR ਨੇ ਰਿਪੋਰਟ ਜਾਰੀ ਕੀਤੀ ਹੈਗੀ ਆ। ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਆਜੋ ਸਿੰਘ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਗਾਰਡੀਅਨ ਮੈਗਜ਼ੀਨ ਨੇ ਇੱਕ ਆਰਟੀਕਲ ਛਾਪਿਆ, ਓਪੀਨੀਅਨ ਆਰਟੀਕਲ। ਉਹਦੇ ਵਿੱਚ ਇਹ ਕਿਹਾ ਹੈ ਵੀ ਜਿਹੜਾ ਇੰਡੀਆ ਆ ਉਹ ਸਲੋ ਮੋਸ਼ਨ ਰਾਈਜ਼ ਆਫ ਫਾਸਿਜ਼ਮ ਵੱਲ ਨੂੰ ਵੱਧ ਰਿਹਾ ਹੈਗਾ। ਟੋਟਲੀ ਜਿੱਦਾਂ ਪਈ ਹਿੰਦੂ ਕੰਟਰੀ ਬਣਨ ਨੂੰ ਵੱਧ ਰਿਹਾ ਹੈਗਾ। ਤੇ ਪ੍ਰੋਬਲਮ ਕਹਿੰਦੇ ਵੀ ਫਾਸਿਜ਼ਮ ਦੇ ਨਾਲ ਇਹ ਆ ਵੀ ਜਿਹੜਾ ਮਾਡਰਨ ਪੋਲੀਟੀਕਲ ਟੈਂਡੈਂਸੀ ਹੈਗੀ ਆ, ਵੈਪਨਸ ਆਫ ਮਾਸ ਡਿਸਟਰਕਸ਼ਨ ਵਾਂਗ ਇਹ ਲੈਂਡਸਕੇਪ ਨੂੰ ਪੂਰੀ ਤਰ੍ਹਾਂ ਫਲੈਟਨ ਕਰਦਾ ਆ ਤੇ ਜਿਹੜੇ ਮਿਨੋਰਟੀਜ਼ ਆ ਉਹਨਾਂ ਨੂੰ ਦੱਬਦਾ ਹੈਗਾ, ਜਿਸ ਤਰ੍ਹਾਂ ਨਾਜ਼ੀਜ਼ ਦੇ ਵੇਲੇ ਹੋਇਆ। ਕਹਿੰਦੇ ਇੰਡੀਆ ਦੀ ਜਿਹੜੀ ਰੂਲਿੰਗ ਪਾਰਟੀ ਭਾਰਤੀ ਜਨਤਾ ਪਾਰਟੀ ਆ, ਇਹ ਪੋਲੀਟੀਕਲ ਆਰਮ ਹੈਗਾ ਹਿੰਦੂ ਮਲੀਸ਼ੀਆ ਗਰੁੱਪ RSS ਦਾ, ਰਾਸ਼ਟਰੀ ਜਿਹੜਾ ਸਵਾਮੀ ਸੇਵਕ ਸੰਘ ਹੈਗਾ, ਜੋ ਕਿ 1925 ਦੇ ਵਿੱਚ ਬਣਿਆ ਸੀ, ਸੇਮ ਟਾਈਮ ਤੇ ਜਿਸ ਟਾਈਮ ਦੇ ਉੱਤੇ ਜਿਹੜੇ ਹਿਟਲਰ ਆ ਉਹ ਉਹਨਾਂ ਦਾ ਜਿਹੜਾ ਹੋਲਡ ਜਰਮਨ ਦੇ ਵਿੱਚ ਸੀਗਾ। ਕਹਿੰਦੇ ਵੀ ਇਹਨਾਂ ਦਾ ਮੇਨ ਮਕਸਦ ਇਹੀ ਆ ਵੀ ਇੱਕੋ ਹੀ ਜਿਹੜੀ ਕੌਮ ਆ ਜਾਂ ਇੱਕੋ ਹੀ ਜਿਹੜੇ ਹਿੰਦੂ ਆ ਉਹੀ ਜਿਹੜੇ ਮੈਜੋਰਿਟੀ 'ਚ ਹੈਗੇ ਆ ਉਹੀ ਸੁਪੀਰੀਅਰ ਹੈਗੇ ਆ, ਜਿਹੜੇ ਮਿਨੋਰਟੀਜ਼ ਆ ਉਹਨਾਂ ਨੂੰ ਦੱਬਿਆ ਜਾ ਰਿਹਾ। ਆਪਾਂ ਦੇਖਿਆ ਵੀ ਮੁਸਲਮਾਨਾਂ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਕੀ ਕੁਝ ਵਾਪਰਿਆ ਆ। ਉਹਨਾਂ ਨੂੰ ਧੱਕੇ ਦੇ ਨਾਲ ਫੜਿਆ ਗਿਆ, ਜੇ ਕੋਈ ਗਾਂ ਵਗੈਰਾ ਲੈ ਕੇ ਜਾਂਦਾ ਸੀ। ਰਾਇਟਸ ਕਿੰਨੇ ਹੋਏ ਆ, ਮੁਸਲਮਾਨਾਂ ਦੇ ਘਰ ਢਾਏ ਗਏ ਹੈਗੇ ਆ। ਲਵ ਜਿਹਾਦ ਹਿੰਦੂ ਵਿਮਨ ਤੇ ਮੁਸਲਮਾਨ ਮੈਨ ਦੇ ਵਿੱਚ ਜਾਂ ਵਾਈਸ ਵਰਸਾ ਉਹਨੂੰ ਕ੍ਰਿਮੀਨਲਾਈਜ਼ ਕੀਤਾ ਗਿਆ ਹੈਗਾ। ਕਹਿੰਦੇ ਵੀ ਇਹਨਾਂ ਦੀ ਜਿਹੜੀਆਂ ਇੰਸਪਾਇਰੇਸ਼ਨਸ ਆ ਇਹ ਸੇਮ ਉਹੀ ਜਿਹੜੀਆਂ ਹਿਟਲਰ ਵੱਲੋਂ 1930 ਚ ਸੀਗੀਆਂ ਉਧਰ ਨੂੰ ਜਾ ਰਹੀਆਂ। ਜਿਹੜਾ ਇਹਨਾਂ ਦਾ ਮੇਨ ਲੀਡਰ ਸੀਗਾ ਗੋਲਵਾਕਰ, 1939 ਦੇ ਵਿੱਚ ਉਹਨੇ ਇਹ ਕਿਹਾ ਸੀ ਭਈ ਜਿਹੜਾ ਹਿੰਦੂ ਨੇਸ਼ਨ ਦਾ ਬਲੂ ਪ੍ਰਿੰਟ ਵੀ ਤਿਆਰ ਕੀਤਾ ਸੀ
ਤੇ ਉਹ ਇਹ ਕਿਹਾ ਸੀ ਵੀ ਸਾਨੂੰ ਜਿਹੜਾ ਪੂਰਾ ਜਿਹੜਾ ਨੇਸ਼ਨ ਆ ਉਹ ਹਿੰਦੂ ਨੇਸ਼ਨ ਬਣਾਉਣਾ ਪਊਗਾ। ਸੋ ਇਹ ਸਾਰਾ ਕੁਝ ਆਪਾਂ ਪਿਛਲੇ ਦਿਨਾਂ ਦੇ ਵਿੱਚ ਇਹ ਦੇਖਿਆ ਹੈਗਾ। ਪਰ ਜਿਹੜਾ ਨਾਜ਼ੀ ਵੇਲੇ ਵੀ ਜਿਹੜਾ ਜਿਸ ਹਿਸਾਬ ਦੇ ਨਾਲ ਵਾਪਰਿਆ, ਹੁਣ ਜਿਹੜੀ ਦੁਨੀਆ ਆ ਉਹ ਡਰ ਰਹੀ ਆ ਕਿਤੇ ਆਉਣ ਵਾਲੇ ਸਮੇਂ 'ਚ ਇਦਾਂ ਦਾ ਕਿਸੇ ਮੁਲਕ ਦੇ ਵਿੱਚ ਨਾ ਵਾਪਰੇ ਜੋ 20 ਸਾਲ ਉਹਦੇ ਟਾਈਮ ਦੇ ਉੱਤੇ ਹੋਇਆ ਸੀ। ਜਿਹੜਾ ਗੋਲਵਾਕਰ ਆ ਉਹਨੇ ਇਹ ਕਿਹਾ ਸੀ ਵੀ ਜਿਹੜੇ ਨਾਨ ਹਿੰਦੂ ਲੋਕ ਆ ਉਹ ਜਾਂ ਤਾਂ ਅਸਿਮੀਲੇਟ ਕਰ ਜਾਣ ਹਿੰਦੂ ਕਲਚਰ ਦੇ ਵਿੱਚ, ਤੇ ਜਾਂ ਫਿਰ ਉਹ ਇੱਥੋਂ ਚਲੇ ਜਾਣ, ਉਹਨਾਂ ਨੂੰ ਉਦਾਂ ਦੀ ਕੋਈ ਪ੍ਰੈਫਰੈਂਸ਼ੀਅਲ ਟ੍ਰੀਟਮੈਂਟ ਨਹੀਂ ਮਿਲੂਗੀ। ਇਹ ਆਪਾਂ ਦੇਖਿਆ ਹੁਣ ਸਿੱਖਾਂ ਦੇ ਵਿੱਚ ਵੀ ਕਿਸ ਹਿਸਾਬ ਦੇ ਨਾਲ ਰਲਗਾ ਢਕਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨਾਂ ਨੂੰ ਪੰਪ ਦੇ ਕੇ ਕਿਹਾ ਜਾ ਰਿਹਾ ਵੀ ਤੁਸੀਂ ਵੱਡੇ ਭਰਾ ਹੋ, ਹੈ ਤੁਸੀਂ ਵੈਸੇ ਹਿੰਦੂ ਹੋ। ਸੋ ਇਹ ਆਰਟੀਕਲ ਪੜ੍ਹਿਓ ਜ਼ਰੂਰ, ਬਹੁਤ ਵਧੀਆ ਆਰਟੀਕਲ ਲਿਖਿਆ, ਇੰਡੀਆ ਇਜ਼ ਵਿਟਨੈਸਿੰਗ ਦਾ ਸਲੋ ਮੋਸ਼ਨ ਰਾਈਜ਼ ਆਫ ਫਾਸਿਜ਼ਮ। ਮੂਕਲ ਕੈਸਵਾਨ ਕਰਕੇ ਬੰਦਾ ਆ ਜੋ ਇਸਨੇ ਆਰਟੀਕਲ ਲਿਖਿਆ ਹੈਗਾ। ਤੇ ਹੁਣ ਜੇ ਇਹਨੂੰ ਰਿਲੇਟ ਕਰਦੇ ਜਾਈਏ, ਇੰਡੀਆ ਦੇ ਜਿਹੜੇ ਆਪੋਜੀਸ਼ਨ ਦੇ ਲੀਡਰ ਆ ਰਾਹੁਲ ਗਾਂਧੀ, ਉਹ ਅੱਜ ਕੱਲ ਅਮਰੀਕਾ ਆਏ ਹੋਏ ਆ। ਅਮਰੀਕਾ ਦੇ ਵਿੱਚ ਉਹ ਵਰਜੀਨੀਆ, ਪੈਂਸਿਲਵੇਨੀਆ ਸਟੇਟਸ ਉੱਥੇ ਐਡਰੈਸ ਕਰ ਰਹੇ ਆ ਜਿਹੜੇ NRIs ਆ। ਪੂਰੇ ਜਿਹੜੇ ਸਿੱਖ ਆ ਉਹਨਾਂ ਨੂੰ ਪਤਾ ਵੀ ਜਿਹੜੀ ਕਾਂਗਰਸ ਪਾਰਟੀ ਆ ਉਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ, ਹਜ਼ਾਰਾਂ ਹੀ ਨੌਜਵਾਨਾਂ ਨੂੰ ਕਤਲ ਕੀਤਾ, 10 ਸਾਲ ਇਹ ਕਤਲ ਚੱਲਦਾ ਰਿਹਾ। ਹੁਣ ਰਾਹੁਲ ਗਾਂਧੀ ਜੋ ਆ ਉਹ ਕਹਿ ਰਹੇ ਆ ਵੀ ਭਾਰਤ ਦੇ ਵਿੱਚ ਜਿਹੜੇ ਮਿਨੋਰਟੀਜ਼ ਆ ਉਹਨਾਂ ਦਾ ਬਹੁਤ ਬੁਰਾ ਹਾਲ ਆ। ਉਹ ਅਮਰੀਕਾ ਦੀ ਧਰਤੀ ਦੇ ਉੱਤੇ ਆ ਕੇ ਕਹਿ ਰਹੇ ਆ। ਉਹਨਾਂ ਨੇ ਇੱਕ ਜਿੱਥੇ ਉਹਨਾਂ ਦਾ ਕਾਨਫਰੰਸ ਚੱਲ ਰਹੀ ਸੀ, ਉੱਥੇ ਇੱਕ ਸਰਦਾਰ ਬੰਦਾ ਸੀਗਾ, ਉਹਨੂੰ ਖੜਾ ਕਰਕੇ ਪੁੱਛਿਆ ਵੀ ਤੇਰਾ ਨਾਂ ਕੀ ਆ। ਉਹਨੂੰ ਦੱਸਿਆ ਤੇ ਉਹ ਕਹਿੰਦਾ ਵੀ ਅੱਜ ਦਾ ਜਿਹੜਾ ਭਾਰਤ ਆ ਉਹਦੇ 'ਚ ਇਦਾਂ ਦੀ ਸਿਚੁਏਸ਼ਨ ਬਣਦੀ ਜਾ ਰਹੀ ਆ ਜਿੱਥੇ ਤੁਹਾਨੂੰ ਪੱਗ ਬੰਨਣ ਦੇ ਉੱਤੇ ਤੇ ਕੜਾ ਪਾਉਣ ਦੇ ਉੱਤੇ ਵੀ ਜਿਹੜੀ ਆ ਉਹ ਮੁਸ਼ਕਲ ਹੁੰਦੀ ਜਾ ਰਹੀ ਹੈਗੀ ਆ। ਸੋ ਇਸ ਨੂੰ ਜਿਹੜਾ BJP ਨੇ ਕਾਫੀ ਚੱਕਿਆ ਇਸ ਇਸ਼ੂ ਨੂੰ ਲੈ ਕੇ। ਉਹਨਾਂ ਦਾ ਜਿਹੜੇ ਮਿਨਿਸਟਰ ਆ ਹਰਦੀਪ ਪੁਰੀ, ਉਹਨੇ ਕਿਹਾ ਵੀ ਮੈਨੂੰ ਤਾਂ 60 ਸਾਲ ਪੱਗ ਬੰਨ੍ਹਦੇ ਨੂੰ ਹੋ ਗਏ ਤੇ ਮੈਨੂੰ ਤਾਂ ਕੋਈ ਇਸ਼ੂ ਨਹੀਂ ਆਇਆ। ਹਾਲਾਂਕਿ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਸਟੂਡੈਂਟਸ ਨੂੰ ਜਿਹੜੇ ਆ ਟੈਸਟ ਨਹੀਂ ਦਿੱਤੇ ਜਾਣ, ਅਲਾਉ ਨਹੀਂ ਕੀਤੇ ਜਾਂਦੇ ਵੀ ਤੁਸੀਂ ਕਿਰਪਾਨ ਪਾ ਕੇ ਨਹੀਂ ਜਾ ਸਕਦੇ ਹੈਗੇ, ਕੜਾ ਪਾ ਕੇ ਨਹੀਂ ਜਾ ਸਕਦੇ। ਪਿਛਲੇ ਦਿਨਾਂ 'ਚ ਮੈਟਰੋ ਦੇ ਵਿੱਚ ਇੱਕ ਸਰਦਾਰ ਨੂੰ ਕਿਸ ਤਰ੍ਹਾਂ ਲਾਇਆ ਗਿਆ ਜਦੋਂ ਉਹਨੇ ਕਿਰਪਾਨ ਪਾਈ ਸੀ। ਇਹ ਬਹੁਤ ਕੁਛ ਵਾਪਰਿਆ, ਇਹ ਸਾਡੇ ਵਰਗਿਆਂ ਨਾਲ ਵੀ ਵਾਪਰਿਆ ਜਿਹੜੇ ਉਸ ਟਾਈਮ ਦੇ ਉੱਤੇ 82, 83, 84 ਦੇ ਵਿੱਚ ਯੂਨੀਵਰਸਿਟੀ 'ਚ ਪੜ੍ਹਦੇ ਸੀ ਵੀ ਕਿਸ ਤਰ੍ਹਾਂ ਉਹਨਾਂ ਨੂੰ ਟੈਸਟ ਨਹੀਂ ਦਿੱਤੇ ਜਾਂਦੇ ਸੀ, ਵੀ ਟੈਸਟ ਦੇਣ ਨਹੀਂ ਦਿੱਤੇ ਜਾਂਦੇ ਸੀ ਵੀ ਤੁਸੀਂ ਜੇ ਕਿਰਪਾਨ ਲਾਓਗੇ ਤਾਂ ਹੀ ਤੁਸੀਂ ਟੈਸਟ ਦੇ ਸਕਦੇ ਆ, ਨਹੀਂ ਤੁਸੀਂ ਨਹੀਂ ਐਂਟਰ ਹੋ ਸਕਦੇ। ਮੈਂ ਇਹਦਾ ਖੁਦ ਗਵਾਹ ਹੈਗਾ ਪੰਜਾਬ ਯੂਨੀਵਰਸਿਟੀ ਕੈਂਪਸ ਦਾ 1982 ਤੋਂ 1985 ਤੱਕ। ਸੋ ਇਹ ਜਦੋਂ ਬਿਆਨ ਆਇਆ, ਹੁਣ ਹਾਲਾਂਕਿ ਕਾਂਗਰਸ ਸਿੱਖਾਂ ਦੀ ਕਾਤਲ ਪਾਰਟੀ ਆ, ਸੋ ਉਹਨਾਂ ਦੇ ਲੀਡਰ ਵੱਲੋਂ ਅਮਰੀਕਾ ਵਰਗੇ ਮੁਲਕ 'ਚ ਆ ਕੇ ਇਹ ਬਿਆਨ ਦੇਣਾ ਇਹ ਇੱਕ ਬਹੁਤ ਵੱਡਾ ਬਿਆਨ ਆ। ਉਹਦੇ ਨਾਲ ਜਿਹੜਾ ਹੁਣ BJP ਦੀ ਸਰਕਾਰ ਆ ਪੂਰੀ ਤਰ੍ਹਾਂ ਤੜ ਫੁੱਟੀ ਆ, ਜਾਂ ਜਿਹੜੇ BJP ਦੇ ਭਾਈਵਾਲ ਆ ਉਹ ਬਹੁਤ ਰੌਲਾ ਪਾ ਰਿਹਾ ਵੀ ਦੇਖੋ ਜੀ ਤੁਸੀਂ ਸਿੱਖਾਂ ਦਾ ਕਤਲੇਆਮ ਕੀਤਾ, ਤੁਸੀਂ ਇਦਾਂ ਦੇ ਬਿਆਨ ਦਿੰਦੇ ਆ। ਹਾਲਾਂਕਿ BJP ਨੇ ਖੁਦ ਇੰਦਰਾ ਗਾਂਧੀ ਨੂੰ ਉਸ ਟਾਈਮ ਦੇ ਉੱਤੇ ਕਿੱਦਾਂ ਦੀ ਉਪਾਧੀ ਜਿਹੜੀ ਦਿੱਤੀ ਸੀਗੀ ਉਹ ਸਾਰਿਆਂ ਨੂੰ ਪਤਾ ਹੀ ਹੈਗਾ। ਸੋ ਇਸ ਬਿਆਨ ਨੂੰ ਲੈ ਕੇ ਇਹਦੇ ਵਿੱਚ ਬਹੁਤ ਸਾਰੀ ਸੱਚਾਈ ਵੀ ਆ ਵੀ ਜੋ ਕੁਝ ਇੰਡੀਆ ਦੇ ਵਿੱਚ ਵਾਪਰ ਰਿਹਾ ਆ। ਰਾਹੁਲ ਗਾਂਧੀ ਇਹ ਕਹਿੰਦੇ ਆ ਵੀ ਤੁਹਾਡੀਆਂ ਦੋ ਆਇਡੈਂਟੀਟੀਜ਼ ਆ, ਇੱਕ ਤੁਸੀਂ ਅਮਰੀਕਨ ਆ, ਇੱਕ ਇੰਡੀਅਨ ਹੈਗੇ ਆ, ਪਰ ਇਹ BJP ਨੂੰ ਪਸੰਦ ਨਹੀਂ। ਉਹ ਕਹਿੰਦੇ ਵੀ ਜਾਂ ਤਾਂ ਇੰਡੀਅਨ ਹੋ ਜਾਂ ਅਮਰੀਕਨ ਹੋ। ਉਹ ਇਦਾਂ ਹੀ ਉਹਨਾਂ ਨੇ ਇੱਕ ਤਾਮਿਲ ਮੂਲ ਦਾ ਬੰਦੇ ਦੇ ਬਾਬਤ ਕਿਹਾ, ਉਹਨੇ ਕਿਹਾ ਵੀ ਜੇ ਤੁਹਾਡੀ ਲੈਂਗੁਏਜ ਨੂੰ ਰੋਕਿਆ ਜਾਂਦਾ ਹੈ ਵੀ ਨਹੀਂ ਤੂੰ ਤਾਮਿਲ ਨਹੀਂ ਬੋਲ ਸਕਦਾ, ਸੋ ਇਹ ਤਾਂ ਧੱਕਾ ਹੀ ਆ ਵੀ ਇੰਡੀਆ ਦੇ ਵਿੱਚ ਜਿਹੜੀਆਂ ਸਟੇਟਸ, ਭਾਸ਼ਾ, ਬਹੁਤ ਕੁਝ ਇਕੱਠਾ ਆ, ਸਾਰਿਆਂ ਦੀ ਕੰਟਰੀਬਿਊਸ਼ਨ ਹੈਗੀ ਆ। ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੰਜਾਬੀ ਨੂੰ ਧੱਕਾ ਮਾਰਿਆ ਜਾਂਦਾ ਹੈਗਾ, ਹਿੰਦੀ ਨੂੰ ਉੱਪਰ ਲਿਆਇਆ ਜਾਂਦਾ, ਇਹ ਅਸਿਮੀਲੇਸ਼ਨ ਵਾਲੀ ਪਾਲਿਸੀ ਜਿਹੜੀ ਇਹ ਤੁਸੀਂ ਬਹੁਤ ਵਾਰ ਸੁਣੀ ਵੀ ਆ ਸਰਦਾਰ ਅਜਮੇਰ ਸਿੰਘ ਉਹਨਾਂ ਵੱਲੋਂ, ਵੀ ਜਿਹੜੀ ਹੁਣ ਦੀ ਸਰਕਾਰ ਆ ਇਹ ਗੋਲੀਆਂ ਨਾਲ ਨਹੀਂ ਅਸਿਮੀਲੇਟ ਕਰਕੇ ਮਾਰਨਾ ਚਾਹੁੰਦੀ ਆ। ਪਰ ਉੱਥੇ ਉਦਾਂ ਦੇ ਜਿਹੜੇ ਬੇਸ਼ਰਮ ਮਿਨਿਸਟਰ ਵੀ ਆ ਹਰਦੀਪ ਪੁਰੀ ਵਰਗੇ, ਜਾਂ ਇੱਥੋਂ ਜਿਹੜਾ ਭਾਰਤ ਦਾ ਕੌਂਸੂਲੇਟ ਗਿਆ ਸੀਗਾ ਜਾ ਕੇ BJP ਲਈ ਹੁਣ ਇਲੈਕਸ਼ਨ ਵੀ ਲੜੀ ਆ ਵੀ ਨਹੀਂ ਜੀ ਮੇਰੇ ਨਾਲ ਕੁਝ ਵਾਪਰਿਆ ਨਹੀਂ। ਵੀ ਤੁਸੀਂ ਅਮਰੀਕਾ ਦੇ ਵਿੱਚ ਸ਼ਰੇਆਮ ਇੰਡੀਆ ਦੀ ਸਰਕਾਰ ਨੇ ਆਪਣੇ ਬੰਦੇ ਭੇਜ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ, ਉਹਦੇ ਉੱਤੇ ਤਾਂ ਤੁਹਾਡਾ ਕੋਈ ਬਿਆਨ ਨਹੀਂ ਆਉਂਦਾ ਹੈਗਾ। ਤੇ ਹੁਣ ਜਦੋਂ ਇੱਕ ਗੱਲ, ਹਾਲਾਂਕਿ ਉਹ ਕਾਤਲ ਪਾਰਟੀ ਦੇ ਲੀਡਰ ਵੱਲੋਂ ਇੱਕ ਸਟੇਟਮੈਂਟ ਅਮਰੀਕਾ ਵਿੱਚ ਦਿੱਤੀ ਗਈ ਆ, ਹੁਣ ਤੁਸੀਂ ਤੜਫ ਰਹੇ ਹੈਗੇ ਆ। ਸੋ ਇਹ ਇਸ਼ੂ ਇੱਕ ਬਹੁਤ ਵੱਡਾ ਬਣਿਆ ਹੋਇਆ ਆ। ਅਮਰੀਕਾ ਦੀਆਂ ਸਰਕਾਰਾਂ
ਕੈਨੇਡਾ ਦੀਆਂ ਸਰਕਾਰਾਂ ਇਹ ਸਾਰਾ ਕੁਝ ਸਮਝ ਰਹੀਆਂ ਵੀ ਉੱਥੇ ਕੀ ਕੁਝ ਵਾਪਰ ਰਿਹਾ ਜਾਂ ਸਿੱਖਾਂ ਨਾਲ ਕਿੰਨਾ ਧੱਕਾ ਪਿਛਲੇ 40 ਸਾਲਾਂ ਦੇ ਵਿੱਚ ਹੋਇਆ ਹੈਗਾ। ਸੋ ਇਹ ਹੌਲੀ-ਹੌਲੀ ਆਪਣੇ ਮੂੰਹੋਂ ਹੀ, ਇਹਨਾਂ ਦੇ ਆਪਣੇ ਮੂੰਹੋਂ ਹੀ, ਜਿਨ੍ਹਾਂ ਨੇ ਕਤਲ ਵੀ ਕੀਤੇ ਆ ਉਹਨਾਂ ਦੇ ਮੂੰਹੋਂ ਹੀ ਇਹ ਬਾਹਰ ਆ ਰਿਹਾ ਹੈਗਾ। ਜੀ, ਜੀ ਬਿਲਕੁਲ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਦਾਵਾ ਨਹੀਂ। ਫਾਸਿਜ਼ਮ, ਫੇਸਿਜ਼ਮ ਕੀ ਹੁੰਦਾ ਹੈ? ਅਲਟਰਾ ਨੈਸ਼ਨਲਿਸਟ ਪੋਲੀਟੀਕਲ ਆਈਡੀਓਲੋਜੀ, ਰਾਸ਼ਟਰਵਾਦ ਦੀ ਆੜ ਦੇ ਵਿੱਚ ਜਿਹੜਾ ਉਹ ਫਾਰ ਰਾਈਟ ਅਥੋਰੀਟੇਰੀਅਨ ਵੀ ਇੱਕ ਜਾਣੇ ਦਾ ਜਿਹੜਾ ਕਬਜ਼ਾ, ਇੱਕ ਜਾਣੇ ਦਾ ਜਿਹੜਾ ਰੂਲ ਆ ਉਹ ਇਸ ਦੇ ਵਿੱਚ ਹੋਵੇ। ਤੇ ਇਸ ਦਾ ਜਿੱਦਾਂ ਤੁਸੀਂ ਉਦਾਹਰਨ ਦਿੱਤਾ ਵੀ ਸਿੱਧਾ ਜਿਹੜਾ ਉਦਾਹਰਨ ਇਸ ਦੇ ਵਿੱਚ ਜਿਹੜਾ ਉਹ ਹਿਟਲਰ ਹੁੰਦਾ ਆ ਵੀ ਹਰ ਇੱਕ ਚੀਜ਼ ਉਹਨੇ ਆਪਣੇ ਅੰਡਰ ਜਿਹੜੀ ਉਹ ਲੈਣੀ ਆ, ਡਿਕਟੇਟਰ ਲੀਡਰ ਦੇ ਹਿਸਾਬ ਦੇ ਨਾਲ ਜਿਹੜਾ ਆ ਉਹ ਚੱਲਦਾ ਆ। ਸੋ ਇਸ ਮੌਕੇ ਇਹੀ ਚੀਜ਼ ਆ। ਰਾਹੁਲ ਗਾਂਧੀ ਦਾ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਆ ਵੀ ਉਹਦਾ ਆਪਣਾ ਨਿੱਜੀ ਤੌਰ ਦੇ ਉੱਤੇ ਸਿੱਖਾਂ ਦੇ ਨਾਲ ਕੋਈ ਹਮਦਰਦੀ ਆ ਜਾਂ ਉਸਦੀ ਕੋਈ ਦੁਸ਼ਮਣੀ ਆ, ਉਹਦੇ ਬਾਰੇ ਤਾਂ ਕੋਈ ਕੁਛ ਨਹੀਂ ਕਹਿ ਸਕਦਾ। ਗੱਲਾਂ ਤੋਂ ਡਿਫਰੈਂਟ ਲੱਗਦਾ ਆ। ਉਹਦੇ ਜੋ ਪਰਿਵਾਰ ਨੇ ਕੀਤਾ ਉਹ ਸਿੱਖ ਕਦੀ ਭੁੱਲਦੇ ਨਹੀਂ ਆ ਉਸ ਚੀਜ਼ ਨੂੰ। ਪਰ ਉਹਦਾ ਇਸ ਤਰੀਕੇ ਦਾ ਜਿਹੜਾ ਬਿਆਨ ਆ ਕੇ ਦੇਣਾ, ਤੇ ਫਿਰ ਹੁਣ ਭਾਜਪਾ ਵਾਲਿਆਂ ਨੂੰ ਉਹ ਕਹਿੰਦਾ ਵੀ ਭਾਈ ਭਾਜਪਾ ਦੀ ਨਿਖੇਧੀ ਕਰਨਾ ਮੁਲਕ ਦੀ ਨਿਖੇਧੀ ਜਿਹੜੀ ਉਹ ਨਹੀਂ ਹੈਗੀ। ਜਦ ਕਿ ਅੱਜ ਜੇ ਦੇਖਿਆ ਜਾਵੇ ਉੱਥੇ ਦਾ ਜਿਹੜਾ ਸਿਸਟਮ, ਉੱਥੇ ਦੀ ਜਿਹੜੀ ਸਟੇਟ ਆ ਜੀ, ਸ਼ਾਇਦ ਉੱਥੇ ਰਾਹੁਲ ਗਾਂਧੀ ਦੂਜੇ ਪਾਸੇ ਬੈਠਾ ਹੁੰਦਾ ਤਾਂ ਕਰ ਮੇਬੀ ਉਹ ਵੀ ਉਹੀ ਕੁਛ ਰਿਹਾ ਹੋਣਾ ਸੀਗਾ। ਉੱਥੇ ਮਾਈਨੋਰਟੀਜ਼ ਨੂੰ ਦੱਬਣ ਦਾ, ਕੁਚਲਣ ਦਾ ਜਿਹੜਾ ਰਵੱਈਆ ਆ ਉਹ ਇਹ ਨਹੀਂ ਆ ਵੀ ਇਕੱਲਾ ਮੋਦੀ ਦੇ ਨਾਲ ਹੀ ਉਸ ਦਾ ਉਭਾਰ ਜਿਹੜਾ ਹੋਇਆ, ਉਹ ਪਹਿਲੋਂ ਤੋਂ ਹੀ ਚੱਲਦਾ ਆ ਰਿਹਾ ਸੀਗਾ। ਮੋਦੀ ਨੇ ਉਸ ਨੂੰ ਜਿਹੜਾ ਉੱਤੇ ਤੱਕ ਹੋਰ ਲੈ ਕੇ ਗਿਆ ਆ, ਤੇ ਮੋਦੀ ਹੁਣ ਉਸ ਤੋਂ ਥੱਲੇ ਜਿਹੜਾ ਉਹ ਆਉਣਾ ਨਹੀਂ ਚਾਹੁੰਦਾ। ਹੁਣ ਫੱਤੋ ਦੇਖ ਲਓ ਤੇ ਫੱਤੋ ਦੇ ਯਾਰ ਦੇਖ ਲਓ, ਪੁਤਿਨ ਵਰਗੇ, ਸ਼ੀ ਜਿਨਪਿੰਗ ਵਰਗੇ, ਉਹ ਇੱਧਰਲੇ ਪਾਸੇ ਆਲੇ ਪਾਸੇ ਜਿਹੜੇ ਟਰੰਪ ਹੋਣੀ ਵਰਗੇ। ਸੋ ਸਾਰੇ ਹੀ ਇੱਦਾਂ ਦੇ ਜਿਹੜੇ ਉਹਦੇ ਆਲੇ ਦੁਆਲੇ ਦੇ ਜਿਹੜੇ ਉਹ ਮਿੱਤਰ ਨੇ, ਤੇ ਇੱਦਾਂ ਹੀ ਲੱਗਦਾ ਆ ਵੀ ਭਾਈ ਉਹਨਾਂ ਨੂੰ ਹੁੰਦਾ ਹੈ ਵੀ ਬਸ ਮੇਰੀ ਹੋਈ ਜਿਹੜੀ ਆ ਉਹ ਕਿਤੇ ਨਾ ਕਿਤੇ ਚੱਲਣੀ ਜਿਹੜੀ ਉਹ ਚਾਹੀਦੀ ਆ। ਸੋ ਦੇਖੋ ਕੀ ਹੁੰਦਾ ਆ। ਓਪੀਨੀਅਨ ਐਡੀਟੋਰੀਅਲ ਗਾਰਡੀਅਨ ਅਖਬਾਰ ਦੇ ਵਿੱਚ ਮੁਕਲ ਕੇਸਵਨ ਨੇ ਜਿਹੜਾ ਉਹ ਲਿਖਿਆ ਆ, ਤੇ ਮੇਨ ਸਟ੍ਰੀਮ ਪੋਲੀਟੀਸ਼ੀਅਨਸ ਦੇ ਉੱਤੇ ਜਿਹੜਾ ਇਸ ਤਰੀਕੇ ਦੇ ਨਾਲ ਲੱਗੇ ਆ। ਹੁਣ ਤੁਸੀਂ ਦੇਖ ਲਓ ਵੀ ਮਨੀਪੁਰ ਦੇ ਵਿੱਚ ਜਦੋਂ ਹਿੰਸਾ ਹੋ ਰਹੀ ਸੀ, ਮੋਦੀ ਸਾਹਿਬ ਜਿਹੜੇ ਉਹ ਚੁੱਪ ਹੁੰਦੇ ਆ, ਤੇ ਜਦੋਂ ਸੁਖਪਾਲ ਖਹਿਰਾ ਵਰਗੇ ਇਹ ਕਹਿ ਦਿੰਦੇ ਆ ਵੀ ਪੰਜਾਬ ਦੇ ਵਿੱਚ ਸਿਰਫ ਪੰਜਾਬੀਆਂ ਨੂੰ ਅਧਿਕਾਰ ਹੋਣਾ ਚਾਹੀਦਾ, ਦੂਜਾ ਨਹੀਂ ਹੁੰਦਾ, ਉਹਦਾ ਮੋਦੀ ਹੁਣੀ ਜਿਹੜਾ ਨਾਲ ਦੇ ਨਾਲ ਨੋਟਿਸ ਵੀ ਜਿਹੜਾ ਉਹ ਲੈ ਲੈਂਦੇ ਆ। ਸੋ ਇਹ ਜਿਹੜੀ ਇਸ ਟਾਈਮ ਕੀ ਚੱਲ ਰਹੀ ਆ, ਸਿਮੂਲੇਸ਼ਨ ਦੇ ਵਿੱਚ ਫੇਲ ਹੋ ਰਹੇ ਆ ਉਹ। ਲੋਕਾਂ ਦੀਆਂ ਅੱਖਾਂ ਹੋਪਫੁਲੀ ਜਿਹੜੀਆਂ ਹੋਰ ਜ਼ਿਆਦੀਆਂ ਖੁੱਲਣਗੀਆਂ, ਜਾਗਰੂਕ ਜਿਹੜੇ ਉਹ ਹੋਣਗੇ, ਤੇ ਉਮੀਦ ਕਰਦੇ ਆ ਵੀ ਉੱਥੋਂ ਦੇ ਲੋਕ ਜੋ ਇਹ ਹਿੰਦੂਤਵ ਦੇ ਅੰਡਰ ਜਿਹੜਾ ਨਾਜ਼ਿਜ਼ਮ ਦੇ ਪਰਛਾਵੇਂ ਹੇਠਾਂ ਜੋ ਉੱਥੇ ਹਿੰਦੂਤਵ ਦਾ ਏਜੰਡਾ ਜਿਹੜਾ ਉੱਥੇ ਚੱਲ ਰਿਹਾ, ਉਸ ਤੋਂ ਜਿਹੜਾ ਉਹ ਬਚ ਕੇ ਜਿਹੜਾ ਉਹ ਨਿਕਲ ਸਕਣ। ਸੋ ਸਰੋਤਿਆਂ ਨੂੰ ਦੱਸਦੇ ਜੀ, ਬਹੁਤ ਸਾਰੇ ਕਈ ਜਿਹੜੇ ਬੀਜੇਪੀ ਦੇ ਭਗਤ ਆ ਔਖੇ ਵੀ ਹੋਣਗੇ ਵੀ ਹਮੇਸ਼ਾ ਖਬਰ ਸਾਂਝੀ ਕਰਦੇ ਆ। ਖਬਰ ਇਸ ਲਈ ਸਾਂਝੀ ਕਰਦੇ ਆ ਕਿਉਂਕਿ ਸਾਡੇ ਮੁਲਕ ਦੇ ਨਾਲ, ਅਮਰੀਕਾ ਦੇ ਨਾਲ ਇਹ ਰਿਲੇਟਡ ਆ। ਅਮਰੀਕਾ ਦੀ ਧਰਤੀ ਦੇ ਉੱਤੇ ਇੰਡੀਆ ਦਾ ਆਪੋਜੀਸ਼ਨ ਲੀਡਰ ਜਿਹੜਾ ਆ ਕੇ ਬਿਆਨ ਦਿੰਦਾ ਹੈਗਾ। ਇਹ ਵੀ ਦੱਸਦੇ ਜਾਈਏ, ਐਰਿਕ ਗਰਸੈਟੀ ਜੋ US ਦੇ ਐਂਬੈਸਡਰ ਹੈਗੇ ਆ ਇੰਡੀਆ ਦੇ ਵਿੱਚ, ਉਹ ਸਿੱਖਾਂ ਦੇ ਬੜੇ ਦੋਸਤ ਹੈਗੇ ਆ। ਪਿਛਲੇ ਮਹੀਨਿਆਂ ਦੇ ਦੌਰਾਨ ਉਹ ਦਰਬਾਰ ਸਾਹਿਬ ਗਏ। ਸਿੱਖ US ਐਂਬੈਸਡਰ ਐਰਿਕ ਗਰਸੈਟੀ ਭਾਰਤ ਵਿੱਚ ਓਵੈਸੀ ਵਰਗੇ ਨੂੰ ਮਿਲਦੇ ਹੈਗੇ ਆ, ਕਰਨਾਟਕਾ ਦੇ ਮੁੱਖ ਮੰਤਰੀ ਨੂੰ ਮਿਲਦੇ ਆ, ਕਾਂਗਰਸ ਦੇ ਚੀਫ ਖਰਗੇ ਨੂੰ ਮਿਲਦੇ ਹੈਗੇ ਆ, ਉਮਰ ਅਬਦੁੱਲਾ ਜਿਹੜੇ ਆ ਵਿਰੋਧੀ ਨੇਤਾ, ਉਹਨਾਂ ਸਾਰਿਆਂ ਨੂੰ ਮਿਲਦੇ ਹੈਗੇ ਆ। ਉਹਦੇ ਤੇ ਜਿਹੜਾ ਗੋਦੀ ਮੀਡੀਆ ਹੈ ਉਹ ਚੁੱਪ ਰਹਿੰਦਾ ਹੈਗਾ। ਤੇ ਜਦੋਂ ਫਿਰ ਕੋਈ ਇਦਾਂ ਦੀ ਖਬਰ ਬਾਹਰ ਸਿੱਖ ਜਾਂ ਹੋਰ ਮਿਨੋਰਿਟੀ ਰੌਲਾ ਪਾਉਂਦੇ ਆ, ਤੇ ਫਿਰ ਉਹਨਾਂ ਨੂੰ ਦੇਸ਼ ਧਰੋਹੀ ਜਿਹੜਾ ਗਰਦਾਨ ਦਿੱਤਾ ਜਾਂਦਾ ਆ, ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਆ, ਜਾਂ ਉਹਨਾਂ ਦੇ ਜਿਹੜੇ ਨਿਊਜ਼ਪੇਪਰ ਆ, ਚੈਨਲਸ ਆ, ਉਹਨਾਂ ਨੂੰ ਭਾਰਤ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ। ਹੁਣ ਇਹ 'ਚ ਤੁਸੀਂ ਦੱਸੋ ਕਿ ਜਿਹੜੀਆਂ ਆਪਾਂ ਹੁਣ ਪਿਛਲੇ 10-15 ਮਿੰਟ ਜਿਹੜੀ ਖਬਰ ਸਾਂਝੀ ਕੀਤੀ ਆ, ਅਸੀਂ ਆਪਣੇ ਕੋਲੋਂ ਕੀ ਕਿਹਾ? ਜੋ ਕੁਝ ਅਖਬਾਰਾਂ 'ਚ ਆਇਆ ਉਹੀ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ। ਆਪਣੇ ਕੋਲੋਂ ਤਾਂ ਅਸੀਂ ਕੋਈ ਆਪਣਾ ਵਿਊ ਪੁਆਇੰਟ ਨਹੀਂ ਦੱਸਿਆ ਹੈਗਾ। ਸੋ ਇਹ ਸ਼ਰੇਆਮ ਜਿਹੜਾ ਧੱਕਾ ਹੁੰਦਾ ਹੈਗਾ। ਪਰ ਅਮਰੀਕਾ ਦੀ ਸਰਕਾਰ ਨੂੰ ਪਤਾ ਆ, ਇਸੇ ਕਰਕੇ ਅਮਰੀਕਾ ਦਾ ਜਿਹੜਾ ਅੰਬੈਸਡਰ ਹੈਗਾ ਐਰਿਕ ਗਰਸੈਟੀ, ਵੱਖ-ਵੱਖ ਉੱਥੇ ਲੀਡਰਾਂ ਨੂੰ, ਵੱਖ-ਵੱਖ ਕਮਿਊਨਿਟੀਜ਼ ਨੂੰ, ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਮਿਲ ਰਿਹਾ ਹੈਗਾ ਵੀ ਅਸੀਂ ਤੁਹਾਡੇ ਨਾਲ ਆ, ਇੱਥੇ ਤੁਹਾਨੂੰ ਧੱਕਾ ਨਹੀਂ ਹੋਣ ਦੇਵਾਂਗੇ। ਜੀ, ਯਾਦ ਦਿਵਾਉਂਦੇ ਜਾਈਏ ਜਦ ਫਰਵਰੀ ਦੇ ਵਿੱਚ US ਦਾ ਅੰਬੈਸਡਰ ਇੰਡੀਆ ਨੂੰ ਐਰਿਕ ਗਰਸੈਟੀ, ਜੋ LA ਦਾ ਇੱਕ ਟਾਈਮ ਦੇ ਉੱਤੇ ਮੇਅਰ ਵੀ ਰਿਹਾ ਆ, ਜਦੋਂ ਉੱਥੇ ਗਿਆ ਸੀ, ਉਹਨੇ ਵਿਜ਼ਟਰ ਬੁੱਕ ਦੇ ਵਿੱਚ ਲਿਖਿਆ ਸੀ ਵੀ ਦੁਨੀਆ ਦੇ ਵਿੱਚ ਬਹੁਤ ਘੱਟ ਅਜਿਹੀਆਂ ਥਾਵਾਂ ਹੁੰਦੀਆਂ ਜਿਹੜੀਆਂ ਇੰਨੀਆਂ ਪਵਿੱਤਰ ਹੁੰਦੀਆਂ
ਤੇ ਜਿਹੜਾ ਦਰਬਾਰ ਸਾਹਿਬ ਆ ਉਹ ਉਸ ਲਿਸਟ ਦੇ ਵਿੱਚ ਟੌਪ ਦੇ ਉੱਤੇ ਆ। ਤੇ ਕਹਿੰਦਾ ਵੀ ਮੈਂ ਇਕੱਲੀ ਇੱਥੇ ਪਵਿੱਤਰਤਾ, ਰੂਹਾਨੀਅਤ ਹੀ ਜਿਹੜੀ ਉਹ ਮਹਿਸੂਸ ਨਹੀਂ ਕੀਤੀ, ਲੋਕਾਂ ਦੀ ਜਿਹੜੀ ਖੁੱਲ੍ਹ ਦਿਲੀ ਸੇਵਾ ਭਾਵਨਾ ਆ ਉਸ ਨੂੰ ਵੀ ਉਸਨੇ ਬਹੁਤ ਮਾਣਿਆ ਆ। ਤੇ ਦੁਨੀਆ ਦੇ ਵਿੱਚ ਅਜਿਹੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਕਹਿੰਦੇ US ਤੇ ਸਿੱਖਾਂ ਦੇ ਦਰਮਿਆਨ ਜਿਹੜੀ ਇਹ ਇੱਕ ਗੂੜੀ ਮਿੱਤਰਤਾ ਆ ਉਹ ਹਮੇਸ਼ਾ ਜਿਹੜੀ ਉਹ ਰਹੇਗੀ ਤੇ ਦੁਨੀਆ ਦੇ ਵਿੱਚ ਸ਼ਾਂਤੀ ਜਿਹੜੀ ਉਹ ਲੈ ਕੇ ਆਊਗੀ। ਸੋ ਵਿਦ ਡੀਪ ਰਿਸਪੈਕਟ ਐਂਡ ਫਰੈਂਡਸ਼ਿਪ, ਇਹ ਜਿਹੜੇ ਉਹਨਾਂ ਨੇ ਵਿਜ਼ਟਰ ਬੁੱਕ ਦੇ ਵਿੱਚ ਦਰਬਾਰ ਸਾਹਿਬ ਤੇ ਲਿਖਿਆ ਸੀ। ਇੱਕ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਪਾਰ ਹਰਜੋਤ ਸਿੰਘ ਜੀ ਜਿਹੜੀ ਨਦਰਨ ਬਾਰਡਰ ਦੇ ਉੱਤੋਂ ਕੈਨੇਡਾ ਵਾਲੇ ਪਾਸਿਓਂ ਜੋ ਇਸ ਟਾਈਮ ਇਮੀਗ੍ਰੇਸ਼ਨ ਦੇ ਹਾਲਾਤ ਬਣੇ ਉਸ ਨੂੰ ਲੈ ਕੇ ਜੋ ਲੇਟੈਸਟ ਰਿਪੋਰਟਸ ਆ ਰਹੀਆਂ NPR ਦੀ ਜਿਹੜੀ ਆਈ ਨਵੀਂ ਰਿਪੋਰਟ ਆ ਉਸ ਉੱਤੇ ਕਰਦੇ ਹਾਂ ਚਰਚਾ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਆਪਾਂ ਜਿਹੜੇ NPR ਦੀ ਨਿਊਜ਼ ਰਿਪੋਰਟ ਆਈ ਆ ਉਸ ਨੂੰ ਲੈ ਕੇ ਜਿਹੜਾ ਉਹ ਕਰਦੇ ਆ ਵੀ ਕਿਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲਾ ਕੈਨੇਡਾ ਵਾਲੇ ਪਾਸਿਓਂ ਬਹੁਤ ਜ਼ਿਆਦਾ ਵਧਿਆ ਆ, ਤੇ ਕਹਿੰਦੇ ਵੀ ਇਸ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਆંકੜਾ ਆ ਉਹ ਭਾਰਤੀ ਮੂਲ ਦੇ ਲੋਕਾਂ ਦਾ ਆ ਰਿਹਾ ਆ। ਕਹਿੰਦੇ ਵੀ ਲੋਕ ਹੁਣ ਪਹਿਲੋਂ ਕੈਨੇਡਾ ਦੇ ਵਿੱਚ ਜਿਹੜੇ ਪਹੁੰਚੇ ਆ ਉਹ ਹੁਣ ਇੱਧਰ ਨੂੰ ਆ ਰਹੇ ਨੇ, ਚਾਹੇ ਉਹ 20 ਸਾਲ ਦੇ ਨਿਆਣੇ ਹੋਣ ਤੇ ਚਾਹੇ ਪਰਿਵਾਰਾਂ ਵਾਲੇ ਜਿਹੜੇ ਲੋਕ ਹੋਣ, ਉਹ ਇਸ ਮੌਕੇ ਇਸ ਤਰੀਕੇ ਦੇ ਨਾਲ ਆ ਰਹੇ। ਕਹਿੰਦੇ ਵੀ 95% ਪਿਛਲੇ ਸਾਲ ਦੇ ਮੁਕਾਬਲੇ ਇਹ ਆંકੜੇ ਆਲਰੇਡੀ ਵੱਧ ਚੁੱਕੇ ਹੈਗੇ ਆ। ਕੀ ਕਾਰਨ ਆ ਇਸ ਦੇ ਪਿੱਛੇ, ਇਹ ਕਹਿੰਦੇ ਵੀ ਇਸ ਦੇ ਬਾਰੇ ਕੋਈ ਪੂਰੀ ਕਲੈਰਿਟੀ ਨਹੀਂ, ਪਰ ਹਰ ਇੱਕ ਜਣਾ ਆਪੋ ਆਪਣੇ ਇਸ ਦੇ ਵਿੱਚ ਤਰਕ ਜਿਹੜਾ ਉਹ ਦੇ ਰਿਹਾ ਹੈਗਾ ਆ। ਇੱਕ ਸ਼ਿਵਮ ਨਾਂ ਦੇ ਮੁੰਡੇ ਦੀ 20 ਸਾਲਾਂ ਦੇ ਮੁੰਡੇ ਦੀ ਜਿਹੜੀ ਆ ਉਹਨਾਂ ਨੇ ਸਟੋਰੀ ਨਾਲ ਜਿਹੜੀ ਉਹ ਰਨ ਕੀਤੀ ਆ ਵੀ ਕਹਿੰਦਾ ਵੀ ਮੈਂ ਆਇਆ ਇੱਥੇ ਰੈਂਟ ਕੀਤੀ ਆ ਕਾਰ ਤੇ ਮੈਂ ਇੱਧਰ ਆ ਗਿਆ ਤੇ ਹੁਣ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ US ਕਸਟਮ ਬਾਰਡਰ ਪ੍ਰੋਟੈਕਸ਼ਨ CBP ਵਾਲਿਆਂ ਨੇ ਦੱਸਿਆ ਵੀ ਆਲਰੇਡੀ ਕੈਨੇਡਾ ਵਾਲੇ ਬਾਰਡਰ ਤੋਂ 20,000 ਐਨਕਾਊਂਟਰ ਇਸ ਸਾਲ ਦੇ ਵਿੱਚ ਆਲਰੇਡੀ ਜਿਹੜੇ ਉਹ ਹੋ ਚੁੱਕੇ ਨੇ। ਪਿਛਲੇ ਸਾਲਾਂ ਦੇ ਮੁਕਾਬਲੇ ਤੁਸੀਂ ਦੇਖੋ ਵੀ 95% ਵਾਧਾ ਜਿਹੜਾ ਹੋ ਰਿਹਾ ਆ। ਸਤੰਬਰ ਮਹੀਨੇ ਦੇ ਐਂਡ ਦੇ ਵਿੱਚ ਫਿਸਕਲ ਈਅਰ ਮੁੱਕ ਜਾਣਾ ਆ ਤੇ ਅਕਤੂਬਰ ਤੋਂ ਲੈ ਕੇ ਸਤੰਬਰ ਤੱਕ ਇਹ ਆંકੜਾ ਕਹਿੰਦੇ ਵੀ ਹਰ ਸਾਲ ਹੁਣ ਲੱਖਾਂ ਦੇ ਵਿੱਚ ਜਾਣ ਲੱਗ ਗਿਆ ਆ। ਸੋ ਬਿਲਕੁਲ ਇਹ ਸ਼ਿਵਮ ਜਿਹੜਾ ਆ ਇਹ ਬਿਲਕੁਲ ਕਹਿੰਦਾ ਵੀ ਮੈਂ ਬਾਰਡਰ ਕ੍ਰਾਸ ਕਰਕੇ ਆਇਆ ਸੀ ਤੇ ਉਸ ਤੋਂ ਬਾਅਦ ਉਸਨੇ ਜਿਹੜੀ ਇੱਕ ਰੈਂਟ ਤੇ ਕਾਰ ਲੈ ਲਈ ਤੇ ਉਹ ਕਾਰ ਲੈ ਕੇ ਫਿਰ ਬਾਰਡਰ ਦੇ ਲਾਗਿਓਂ ਜਿਹੜੇ ਲੋਕ ਕ੍ਰਾਸ ਆ ਜਾਂਦੇ ਆ ਤੇ ਉਹਨਾਂ ਨੂੰ ਉਹ ਨਿਊਯਾਰਕ ਦੇ ਵੱਖ-ਵੱਖ ਸ਼ਹਿਰਾਂ 'ਚ ਪਹੁੰਚਾਉਂਦਾ। ਕਹਿੰਦਾ ਕਿਸੇ ਨੂੰ ਮੈਂ $150 ਚਾਰਜ ਕਰਦਾ, ਕਿਸੇ ਨੂੰ $300, ਕਈ ਵਾਰੀ 6 ਘੰਟੇ ਦੀ ਜਿਹੜੀ ਡਰਾਈਵ ਹੁੰਦੀ ਹੈਗੀ ਆ। ਨਿਊਯਾਰਕ ਨੂੰ ਬਿਗ ਐਪਲ ਵੀ ਕਿਹਾ ਜਾਂਦਾ। ਸੋ ਬਾਰਡਰ ਤੋਂ ਕਹਿੰਦਾ ਵੀ ਬਿਜ਼ਨਸ ਇੱਕ ਤਰ੍ਹਾਂ ਦੇ ਨਾਲ ਬੂਮ ਕਰ ਰਿਹਾ ਹੈਗਾ। ਪਰ ਦੂਸਰੇ ਪਾਸੇ ਪਾਬਲੋ ਬੋਸ ਡਾਇਰੈਕਟਰ ਹੈਗੇ ਗਲੋਬਲ ਰੀਜਨਲ ਸਟੱਡੀਜ਼ ਪ੍ਰੋਗਰਾਮ ਦੇ ਯੂਨੀਵਰਸਿਟੀ ਆਫ ਵਰਮੌਂਟ ਦੇ ਵਿੱਚ, ਉਹਨਾਂ ਨੇ ਕਿਹਾ ਵੀ ਬਹੁਤੇ ਜਿਹੜੇ ਇੰਡੀਅਨ ਇਮੀਗ੍ਰੈਂਟਸ ਆ ਰਹੇ ਆ ਉਹਨਾਂ ਦੇ ਵੱਖ-ਵੱਖ ਰੀਜ਼ਨ ਆ ਸੈਂਟਰਲ ਤੇ ਸਾਊਥ ਅਮਰੀਕਨਸ ਨਾਲੋਂ। ਜਿਹੜਾ ਸੈਂਟਰਲ ਤੇ ਸਾਊਥ ਅਮਰੀਕਨਸ ਲੋਕ ਆ ਰਹੇ ਆ ਉੱਥੇ ਉਹਨਾਂ ਦੀ ਜਿਹੜੀ ਗਵਰਨਮੈਂਟ ਆ ਕਿਸੇ ਨੂੰ ਤੰਗ ਕਰਦੀ ਹੈਗੀ ਆ, ਡਰੱਗ ਲਾਰਡਸ ਹੈਗੇ ਆ, ਵੱਖ-ਵੱਖ ਇਸ਼ੂ ਆ। ਪਰ ਉਹ ਕਹਿੰਦਾ ਵੀ ਮੈਨੂੰ ਲੱਗਦਾ ਵੀ ਜਿਹੜੇ ਭਾਰਤੀ ਮੂਲ ਦੇ ਜਿਨ੍ਹਾਂ 'ਚ ਮੋਸਟਲੀ ਪੰਜਾਬੀ ਆ, ਉਹ ਜਿਹੜੇ ਆ ਰਹੇ ਹੈਗੇ ਉਹ ਇੱਕ ਇਕਨੋਮਿਕ ਰੀਜ਼ਨ ਹੈਗਾ ਆ। ਤੇ ਕੈਨੇਡਾ ਨਾਲੋਂ ਇਸ ਟਾਈਮ ਕਹਿੰਦੇ ਵੀ ਅਮਰੀਕਾ ਉਹਨਾਂ ਨੂੰ ਬੈਟਰ ਲੱਗ ਰਿਹਾ ਹੈਗਾ ਕਿਉਂਕਿ ਅਮਰੀਕਾ ਦਾ ਡਾਲਰ 25% ਸਟਰੋਂਗ ਹੈਗਾ ਕੈਨੇਡਾ ਦੇ ਨਾਲੋਂ। ਪਲੱਸ ਅਮਰੀਕਾ ਦੇ ਵਿੱਚ ਹਜੇ ਵੀ ਜਿਹੜੀਆਂ ਕਿਤੇ ਵੱਧ ਜੌਬਸ ਹੈਗੀਆਂ ਕੈਨੇਡਾ ਦੇ ਨਾਲੋਂ। ਆਪਾਂ ਰੋਜ਼ ਖਬਰਾਂ ਸੁਣਦੇ ਰਹਿੰਦੇ ਆ ਕੈਨੇਡਾ ਦੀ ਜਿਹੜੀ ਸਿਚੁਏਸ਼ਨ ਆ ਉਹ ਕੀ ਕੁਝ ਹੈਗੀ ਆ, ਤੇ ਖਾਸ ਕਰਕੇ ਸਟੂਡੈਂਟਸ ਨੂੰ ਲੈ ਕੇ ਉਹਨਾਂ ਨੇ ਹੁਣ ਅੱਗੇ ਨਵੇਂ ਸਟੂਡੈਂਟ ਲੈਣੇ ਵੀ ਬੰਦ ਕਰਤੇ, ਬਹੁਤ ਸਾਰੇ ਕਾਲਜਸ ਬੰਦ ਹੋ ਗਏ ਹੈਗੇ ਆ। ਤੇ ਕਹਿੰਦੇ ਵੀ 3600 ਦੇ ਕਰੀਬ ਪਿਛਲੇ ਮਹੀਨੇ ਦੇ ਵਿੱਚ ਕ੍ਰਾਸਿੰਗਸ ਹੋਈਆਂ ਹੈਗੀਆਂ। ਟੋਟਲ 20,000 ਤੋਂ ਵੱਧ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਸੀਗਾ। ਦਸੰਬਰ ਮਹੀਨੇ ਦੇ ਵਿੱਚ ਕਹਿੰਦੇ CBP ਆਫੀਸ਼ੀਅਲਸ ਨੇ ਕਿਹਾ ਵੀ 3,71,000 ਐਨਕਾਊਂਟਰਸ ਹੋਏ ਆ ਅਨਆਥੋਰਾਈਜ਼ ਮਾਈਗ੍ਰੈਂਟਸ ਦੇ। ਇਹ ਸਭ ਤੋਂ ਵੱਡਾ ਜਿਹੜਾ ਨੰਬਰ ਹੈਗਾ ਆ। ਕੈਨੇਡਾ ਦਾ ਕਹਿੰਦੇ ਵੀ ਵੀਜ਼ਾ ਜਿਹੜਾ ਕਈ ਵਾਰੀ ਈਜ਼ੀ ਮਿਲ ਜਾਂਦਾ ਆ, ਤੇ ਉੱਥੋਂ ਲੋਕ ਇੱਧਰ ਕ੍ਰਾਸ ਕਰਦੇ ਆ ਕੇ ਫਿਰ ਉਹ ਕੋਈ ਪੋਲੀਟੀਕਲ ਸਾਈਨ ਅਪਲਾਈ ਕਰ ਦਿੰਦਾ ਆ ਤੇ ਫਿਰ ਉਹਨਾਂ ਨੂੰ ਜਿਹੜਾ ਆ ਵਰਕ ਪਰਮਿਟ ਮਿਲ ਜਾਂਦਾ ਹੈਗਾ। ਪਰ ਕਈ ਬਹੁਤ ਸਾਰੇ ਖਤਰੇ ਵਾਲੇ ਰਸਤੇ ਚੋਂ ਕ੍ਰਾਸ ਕਰਦੇ ਆ,
ਜਿਸ ਸ਼ਿਵਮ ਜੋ ਬੰਦਾ ਆ ਜਿਸ ਦੀ ਸਟੋਰੀ ਉਹਨੇ ਰਨ ਕੀਤੀ ਆ, ਉਹ ਕਹਿੰਦਾ ਵੀ ਮੈਂ ਖੁਦ ਜੰਗਲ ਦੇ ਵਿੱਚੋਂ ਆਇਆ, ਕੈਨੇਡਾ ਵਾਲੀ ਸਾਈਡ ਤੋਂ ਵੀ ਬਹੁਤ ਵੱਡੇ ਵੱਡੇ ਮੱਛਰ ਸੀ। ਕਹਿੰਦਾ ਵੀ ਉਹ ਤਾਂ ਸਮਾਂ ਹੱਸਦੇ ਨੇ ਦੱਸਿਆ, ਕਹਿੰਦੇ ਵੀ ਮੱਛਰ ਹੈਲੀਕਾਪਟਰਾਂ ਜਿਹੜੇ ਸੀਗੇ। ਸੋ ਕਹਿੰਦਾ ਸੋ ਆਪਾਂ ਦੇਖਿਆ ਵੀ ਪਿਛਲੀ ਵਾਰੀ ਇੱਕ ਗੁਜਰਾਤੀ ਪਰਿਵਾਰ ਕ੍ਰਾਸ ਕਰਦਾ ਕਰਦਾ ਬਰਫ਼ ਦੇ ਵਿੱਚ ਮਰ ਵੀ ਗਿਆ ਸੀ, 4 ਜਾਣੇ ਜਿਹੜੇ ਸੀਗੇ। ਸੋ ਕਈ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਇਲੀਗਲੀ ਐਂਟਰ ਹੋ ਰਹੇ ਹੈਗੇ ਆ। ਹੁਣ ਜਿਹੜਾ ਸਦਰਨ ਬਾਰਡਰ ਆ, ਮੈਕਸੀਕੋ ਵਾਲੇ ਬਾਰਡਰ ਨਾਲੋਂ ਨਾਰਦਰਨ ਬਾਰਡਰ ਜਿਹੜਾ ਆ ਕੈਨੇਡਾ ਦਾ ਬਾਰਡਰ, ਉਹ ਇੱਕ ਮੇਨ ਮੁੱਦਾ ਜਿਹੜਾ ਬਣਿਆ ਹੋਇਆ ਹੈਗਾ ਇਸ ਵੇਲੇ। ਤੇ ਦੂਸਰੇ ਪਾਸੇ ਜਿਹੜੇ ਲੋਕ ਜਦੋਂ ਬਾਰਡਰ ਕ੍ਰਾਸ ਕਰ ਜਾਂਦੇ ਆ, ਉਹ ਤੋਂ ਗਾਹਾਂ ਉਹਨਾਂ ਨੂੰ ਨਿਊਯਾਰਕ ਪਹੁੰਚਾਉਂਦੇ ਆ ਜਾਂ ਵੱਖ-ਵੱਖ ਹੋਰ ਸ਼ਹਿਰਾਂ 'ਚ, ਉਹ ਕਹਿੰਦੇ ਵੀ ਅਸੀਂ ਟੈਕਸੀਆਂ ਬਿਜ਼ਨਸ ਕਰ ਰਹੇ ਹੈਗੇ ਆ ਤੇ ਸਾਡਾ ਜਿਹੜਾ ਬਿਜ਼ਨਸ ਆ ਉਹ ਇੱਕ ਤਰ੍ਹਾਂ ਦੇ ਨਾਲ ਬੂਮ ਕਰ ਰਿਹਾ ਹੈਗਾ। ਜੀ ਬਿਲਕੁਲ, ਇਹ ਵੀ ਜਿਹੜਾ ਦੱਸਦੇ ਜਾਈਏ, ਅਮਰੀਕਾ ਵਾਲਿਆਂ ਨੇ ਕੈਨੇਡਾ ਤੋਂ ਆ ਰਹੇ ਜਿਹੜੇ ਇਸ ਤਰੀਕੇ ਦੇ ਨਾਲ ਇਲੀਗਲ ਆ, ਉਹਨਾਂ ਨੂੰ ਉਹਨਾਂ ਦੇ ਉੱਤੇ ਕਾਈਂਡ ਆਫ ਅਸਾਈਲਮ ਦੇ ਉੱਤੇ ਰੋਕ ਹੀ ਆ, ਬਹੁਤ ਘੱਟ ਐਕਸੈਪਸ਼ਨ ਦੇ ਵਿੱਚ ਕਿਸੇ ਦਾ ਅਸਾਈਲਮ ਇੱਥੇ ਜਿਹੜਾ ਹੋ ਸਕਦਾ। ਅਦਰਵਾਈਜ਼ ਇਹਨਾਂ ਨੇ ਕਿਹਾ ਆ, ਜਿਹੜਾ ਥਰਡ ਕੰਟਰੀ ਵਾਲਾ ਰੂਲ ਇਹਨਾਂ ਨੇ ਲਾਇਆ ਵੀ ਪਹਿਲਾਂ ਕੈਨੇਡਾ ਦੇ ਵਿੱਚ ਤੁਹਾਡਾ ਅਸਾਈਲਮ ਅਪਲਾਈ ਹੋਇਆ ਹੋਵੇ, ਉੱਥੇ ਰਿਜੈਕਟ ਹੋਇਆ ਹੋਵੇ, ਫਿਰ ਤੁਸੀਂ ਜੇ ਅਮਰੀਕਾ 'ਚ ਕਰਦੇ ਆ ਫਿਰ ਉਸ ਦੇ ਵਿੱਚ ਤੁਹਾਨੂੰ ਹੈਗੀ ਆ। ਸੋ ਨਾਲੇ ਕੱਟ ਆਫ ਡੇਟ ਵੀ ਉਹਨਾਂ ਨੇ ਆਈ ਥਿੰਕ ਪਿਛਲੇ ਸਾਲ ਦੇ ਜੂਨ ਮਹੀਨੇ ਦੀ ਜਿਹੜੀ ਉਹ ਦਿੱਤੀ ਹੋਈ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਵੀ ਕੋਈ ਆ ਰਿਹਾ ਆ, ਉਹਨਾਂ ਦਾ ਅਸਾਈਲਮ ਜਿਹੜਾ ਇੱਥੇ ਅਪਰੂਵ ਨਹੀਂ ਹੋ ਸਕਦਾ। ਅਪਲਾਈ ਤਾਂ ਓਬਵੀਅਸਲੀ ਲੋਕੀ ਕਰੀ ਜਾਣਾ ਆ, ਕਰਦੇ ਵੀ ਹੋਣਗੇ, ਪਰ ਫਿਰ ਕਹਿੰਦੇ ਵੀ ਅਪਰੂਵ ਹੋਣਾ ਉਸ ਰੂਲ ਦੇ ਤਹਿਤ ਔਖਾ ਜਿਹੜਾ ਉਹ ਹੋਊਗਾ। ਇਹ ਆਪਾਂ ਉਸ ਪ੍ਰਸ਼ਾਸਨ 'ਚ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਬਾਰਡਰ ਓਪਨ ਰੱਖੇ ਹੋਏ ਸੀਗੇ ਇੱਕ ਟਾਈਮ ਦੇ ਉੱਤੇ, ਤੇ ਉਹਨਾਂ ਨੇ ਇੰਨੀ ਜਿਹੜੀ ਹੁਣ ਸਖਤੀ ਕੀਤੀ ਹੈ ਵੀ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੱਦਾਂ ਦਾ ਮਾਹੌਲ ਜਿਹੜਾ ਉਹ ਹੋਵੇਗਾ। ਪਰ ਹੁਣ ਦੇਖੋ ਵੀ ਕੰਡੀਸ਼ਨਾਂ ਕਿਉਂ ਇੱਥੇ ਤੱਕ ਪਹੁੰਚ ਜਾਂਦੀਆਂ। ਉੱਥੇ ਭਰਤੀਆਂ ਦੇ ਲਈ ਪੇਪਰ ਹੋਣੇ ਹੁੰਦੇ ਆ। ਹਰਜੋਤ ਸਿੰਘ ਜੀ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, 3 ਸਰਕਾਰਾਂ ਕਹਿੰਦੇ ਬਦਲ ਗਈਆਂ, ਪੇਪਰ ਤੱਕ ਨਹੀਂ ਲਏ ਹੋਏ। ਉੱਥੇ ਜਦੋਂ ਨੌਕਰੀਆਂ ਨਹੀਂ ਹੈਗੀਆਂ, ਲੋਕਾਂ ਨੇ ਬਾਹਰ ਨੂੰ ਹੀ ਮੂਵ ਕਰਨਾ। ਜਦੋਂ ਬਾਹਰ ਮੂਵ ਕੀਤਾ ਆ, ਕੈਨੇਡਾ ਦੇ ਵਿੱਚ ਭੱਠਾ ਬੈਠਾ, ਕੈਨੇਡਾ ਦਾ ਇਕਨੋਮਿਕ ਹਾਲਾਤ ਮਾੜੇ ਆ, ਉੱਥੋਂ ਹੁਣ ਜਿਹੜੇ ਆ ਉਹ ਕਲਪਦੇ ਜਿਹੜੇ ਇੱਧਰਲੇ ਪਾਸੇ ਨੂੰ ਆ ਰਹੇ ਆ। ਏਜੰਟ ਨੇ ਤਾਂ ਦੇਖੋ ਤੁਹਾਡੇ ਕੋਲ ਡਾਲਰ ਲੈਣੇ ਹੀ ਲੈਣੇ, ਪੈਸੇ ਉਹਨੇ ਤੁਹਾਡੇ ਕੋਲ ਲੈਣੇ ਹੀ ਲੈਣੇ, ਚਾਹੇ ਉਹ ਤੁਹਾਨੂੰ ਮੈਕਸੀਕੋ ਥਾਣੀ ਲਗਾਉਣ ਦੀ ਗੱਲ ਕਰੇ, ਚਾਹੇ ਤੁਹਾਨੂੰ ਕੈਨੇਡਾ ਥਾਣੀ ਲਗਾਉਣ ਦੀ ਗੱਲ ਕਰੇ। ਉਹ ਆਪਣੇ ਜਿਹੜੇ ਆ ਮਾਇਆ ਆ ਉਹ ਬਣਾਈ ਜਾ ਰਿਹਾ ਆ, ਤੇ ਲੋਕ ਜਿਹੜੇ ਆ ਉਹ ਐਸੀ ਚੀਜ਼ ਦੇ ਵਿੱਚ ਫਸ ਜਾਂਦੇ। ਦੇਖੋ, ਸਾਨੂੰ ਕਿਸੇ ਦੇ ਇੱਥੇ ਆਉਣ ਤੇ ਕੋਈ ਇਤਰਾਜ਼ ਨਹੀਂ, ਕੋਈ ਰੋਕ ਨਹੀਂ, ਨਾ ਅਸੀਂ ਰੋਕ ਸਕਦੇ, ਨਾ ਕਦੀ ਕਿਸੇ ਨੂੰ ਅਸੀਂ ਰੋਕਿਆ। ਪਰ ਇਹ ਆ ਵੀ ਹਾਲਾਤ ਜਿਹੜੇ ਉਹ ਤੁਹਾਨੂੰ ਜਾਣਨ ਦੀ ਲੋੜ ਆ, ਰੂਲਸ ਨੂੰ ਜਾਣਨ ਦੀ ਜਿਹੜੀ ਉਹ ਲੋੜ ਆ। ਕਈ ਵਾਰੀ ਤੁਹਾਨੂੰ ਭਰਮਾ ਲੈਂਦੇ ਨੇ ਲੋਕ, ਬਚ ਕੇ ਜਿਹੜਾ ਰਿਹਾ ਕਰੋ, ਕਾਨੂੰਨਾਂ ਦੇ ਬਾਰੇ ਜਿਹੜਾ ਉਹ ਜਾਣੂ ਰਿਹਾ ਕਰੋ। ਅਦਰਵਾਈਜ਼ ਤੁਹਾਨੂੰ ਉਸ ਦੇ ਵਿੱਚ ਆਪ ਹੀ ਜਿਹੜਾ ਉਹ ਨੁਕਸਾਨ ਝੱਲਣਾ ਪੈ ਸਕਦਾ ਹੈ। ਇੱਕ ਵਾਰੀ ਫਿਰ ਸਰੋਤਿਆਂ ਨੂੰ ਦੱਸਦੀ ਜਾਈਏ, ਜਿਹੜਾ ਸਾਡਾ ਅਪਡੇਟ ਅਮਰੀਕਾ ਤੇ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਆ, ਉਹ ਹੁਣ ਤੁਸੀਂ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਜਿਹੜੇ ਚੈਨਲਸ ਹੈਗੇ ਆ, AM ਤੇ FM 15 ਦੇ ਕਰੀਬ, ਉਹਨਾਂ ਦੇ ਉੱਤੇ ਲਾਈਵ ਸੁਣਦੇ ਹੋ। ਨਾਲ ਦੀ ਨਾਲ ਤੁਸੀਂ ਐਪ ਦੇ ਉੱਤੇ ਤੇ YouTube ਦੇ ਉੱਤੇ ਲਾਈਵ ਸੁਣਦੇ ਹੋ। ਫੇਸਬੁੱਕ ਤੋਂ ਲਾਈਵ ਨਹੀਂ ਸੁਣੋਗੇ, ਪਰ ਬਾਅਦ ਦੇ ਵਿੱਚ ਅਸੀਂ ਜਿਹੜੀਆਂ ਸ਼ਾਰਟ ਉਹਨਾਂ ਦੀਆਂ ਕਲਿੱਪਸ ਹੁੰਦੇ ਆ ਉਹ ਜ਼ਰੂਰ ਪਾ ਦੇਵਾਂਗੇ ਜੀ। ਤੇ ਆਪਾਂ ਇੱਥੇ ਜਿਹੜੇ ਜੀ ਇਜਾਜ਼ਤ ਲੈਂਦੇ ਆ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।